अस्सलामुअलैकुम नाज़रीन, टी टाइम में खुश आमदीद। फरीद साहब शो च बहना होंदा ना ते बूथी विंगी नहीं करके मैनू फ्रैश चाहिए तू फ्रैश चाहिए नहीं तो मैं तेरे खुसरे वाला टीका सुना देना देख ला फिर ਇਹਨੂੰ मैं नाज़रीन ने एक लतीफा सुनाया हुणे उस्ताद जी सुनाना जरा अद्धा घंटा पहले लतीफा सुनाया ते फड़ के चुप कराया ਇਹਨੂੰ फड़ देखो ਤੁਸੀਂ ਇੱਥੇ ਅੰਦਾਜ਼ਾ ਲਾ ਲਓ ਇਹਦਾ लड़ गया ਇਹਨੂੰ ਤੇ ਲਤੀਫਾ ਕਿੰਨਾ ਜ਼ਿਆਦਾ ਤੋਂ ਜ਼ਿਆਦਾ 20 ਸਕਿੰਟ ਦਾ 20 ਸਕਿੰਟ ਵੀ ਬਹੁਤ ਹੁੰਦੇ ਆ कसम है ओहो मैं सुना नहीं सकता क्योंकि सीधा ही बैन आ चैनल सीधा ही बैन आ यानी गंदा लतीफा यार सीधी गल आ और लतीफा हमेशा हुंदा ही गंदा साफ नहीं कोई लतीफा दा साफ ते गल हुंदी है लतीफा नहीं हुंदा साफ और मैं सुनाया पागल हो गया लेकिन उस्ताद जी अगर किसी ने सुनना तो मैंने पर्सनल मैसेज कर लो मैं कहना तुसी अद्धे घंटे तो पहले चुप करके तो मैंने पढ़ देना उस्ताद जी तुसी परेशान क्यों हो मैं परेशान लो उस्ताद जी मैं परेशान हाँ यानी हुण ने जिहड़ी गल करनी है ना वो करने वास्ते ने आ क्यों रखिया हाँ जी मैं परेशान हाँ बहुत चलो तुसी कर लो गल नहीं उस्ताद जी मेरा दिल जानदा उस्ताद जी सही गल की है बड़ी परेशानी उस्ताद जी अल्लाह ना करे उस्ताद जी अल्लाह साडी जिंदगी भी तुहानू ला दे तेरी कल्ले दी लावे ओए साडी का तो ਅਸੀਂ ਹਲੇ ਬੱਚਿਆਂ ਨੇ चलो छड़ दो नहीं फिर भी उस्ताद जी की गल की कोई गल नहीं कोई गल नहीं कोई तो गल है ओ यार मैं परेशान हाँ नाज़रीन मैं इन्हां नूं कहने आ कि फ्रैश होके बैठो मैनूं कही जांदा परेशान कैसी वे लिंकी गल रोटी कर भी नहीं खाधी दोपहर दी ना रात दी ना शाम नू खाधी फिर हुण मेरा दिमाग किसी होर पासे गया ना ते इहने कहना ਤੁਸੀਂ ਆਪਣਾ ਕੰਮ ਕਰੋ ਤੁਸੀਂ ਆਪਣਾ ਕੰਮ ਕਰੋ ਅੱਛਾ ਰਹਿਣ ਦੋ ਤੁਸੀਂ ਨਾ ਕਹੋ ਕੋਕਾਂ ਤੁਸੀਂ ਰਹਿਣ ਦੋ चलो खैर वैसे भाई ठीक ने भाई फ्रेश नहीं मैं फ्रैश अच्छा कितना फ्रैश तेनों लगेगा मैं उस्ताद जी मैनू पता ना और मैं गल्लां भी सुनियां कि जिनके होठों पे हंसी हो ਉਹਨੂੰ ਗੁਜ਼ਰੇ ਲਾਲ ਦੀ ਭਾਈ और यार फ्री में शो कर लेंदे यार ਤੁਸੀਂ ਭਾਈ ਨੂੰ ਬਾਅਦ ਚ ਸੁਣਾਣਾ ਸੀ ਅੱਛਾ ਜਿਹੜਾ ਪਿਛਲੇ ਸ਼ੋਅ ਦੇ ਵਿੱਚ ਅਸੀਂ ਹੱਸੇ ਨਾ ਦੋਵੇਂ ਸਟਾਰ ਤੇ ਲੋਕਾਂ ਨੇ ਬਹੁਤ ਮਜ਼ਾ ਲਿਆ ਕਈਆਂ ਨੇ ਥੱਲੇ ਕਿਹਾ ਯਾਰ ਜਾਨੀ ਭਾਈ ਨੂੰ ਜ਼ਿੰਦਗੀ 'ਚ ਪਹਿਲੀ ਵਾਰੀ ਇਦਾਂ ਯਾਨੀ ਕੰਟਰੋਲ ਤੋਂ ਬਗੈਰ ਹੱਸਦਿਆਂ ਵੇਖਿਆ ਉਹਦੀ ਵਜ੍ਹਾ ਇਹ ਨਹੀਂ ਸੀ ਕਿ ਜਿਹੜੀ ਅਸੀਂ ਗੱਲ ਕੀਤੀ ਸੀ ਕਿ ਵੀ ਜਿਹੜਾ ਇਹਨੇ ਕਿਹਾ ਕਿ ਜੀ ਇਹ ਮੇਰਾ ਪਲੇਠੀ ਦਾ ਪੁੱਤਰ ਆ ਤੇ ਪੰਜਵੇਂ ਨੰਬਰ ਇਸ ਗੱਲੋਂ ਤਾਂ ਨਹੀਂ ਸੀ ਹੱਸੇ ਇਸ ਗੱਲੋਂ ਸੀ ਇਹ ਜਦੋਂ ਬੋਲ ਰਿਹਾ ਸੀ ਨਾ ਤੇ ਪਾਊਡਰ ਥੱਲੇ ਡਿੱਗ ਰਿਹਾ ਸੀ ਮੁੱਛਾਂ ਤੇ ਮੈਂ ਨੈਂਚੂ ਵੇਖ ਰਿਹਾ ਤੇ ਹਲ ਕਿ ਹਾਂਜੀ ਚਾਚਾ ਜੀ ਕੀ ਮਸਲਾ ਤੁਹਾਡਾ ਤੇ ਕਹ ਰਿਹਾ ਜੀ ਮਸਲਾ ਇਹ ਆ ਕਿ ਥੱਲੇ ਭੂਰ ਡਿੱਗ ਰਹੀ ਪਾਊਡਰ ਦੀ ਉਹ ਵੇਖ ਕੇ ਮੈਂ ਹੱਸਿਆ ਕਿ ਯਾਰ ਕਿਹੜਾ ਗੈਟਅਪ ਮੇਕਅਪ ਆ ਯਾਰ ਅੱਛਾ ਉਸ ਤੋਂ ਮੈਨੂੰ ਹਸਾਇਆ ਉਹੀ ਤਾਂ ਮੈਂ ਕਹਿੰਦਾ ਉਸਤਾਦ ਜੀ ਤੁਸੀਂ ਹੱਸਦੇ ਸੀ ਲੇਕਿਨ ਅੱਜ ਕੱਲ ਉਦਾਸ ਉਸਤਾਦ ਜੀ ਲੇਕਿਨ ਉਸਤਾਦ ਜੀ ਉਹ ਯਾਰ ਉਹ ਯਾਰ ਉਹ ਵੀ ਪਹਿਲੇ ਕਿਸੇ ਕੋਈ ਮੈਨੂੰ ਦੱਸ ਦਿਓ ਕੋਈ ਨੂੰ ਸਮਝਾ ਦਿਓ ਕਿਹੜਾ ਕੀ ਚਲੋ ਚਲੋ ਕਰ ਲਓ ਨਹੀਂ ਨਹੀਂ ਯਾਰ ਉਸਤਾਦ ਜੀ ਉਦਾਸ ਹੈ ਯਾਰ ਮੇਰਾ ਦਿਲ ਕਹਿਣ ਡਿਆ ਯਾਰ ਉਹ ਵੇ ਅੱਖਾਂ ਦੇ ਵਿੱਚ ਵੀ ਪਾਣੀ ਯਾਰ ਮੈਂ ਨਹੀਂ ਉਹ ਯਾਰ ਯਾਰ ਉਹ ਹੁਣ ਲਾਜ਼ਮੀ ਤੂੰ ਪੁੱਛਣਾ ਹੀ ਆ ਨਹੀਂ ਗੱਲ ਕੀ ਉਸਤਾਦ ਜੀ ਵਜ੍ਹਾ ਕੀ ਯਾਰ ਵਜ੍ਹਾ ਹੈ ਕਿ ਇੱਕ ਦੋ ਦਿਨ ਤੋਂ ਨਾ ਕੋਈ ਮੇਰਾ ਫੋਨ ਨਹੀਂ ਸੁਣ ਰਿਹਾ ਕੌਣ ਉਸਤਾਦ ਜੀ ਮੈਨੂੰ ਤਾਂ ਸੋ ਉਸਤਾਦ ਜੀ ਤੈਨੂੰ ਦੱਸਿਆ ਤੈਨੂੰ ਗੁੱਸਾ ਚੜ੍ਹਦਾ ਲੜਾਈ ਦਾ ਮਾਹੌਲ ਬਣ ਗਿਆ। ਤੁਸੀਂ ਸ਼ੋਅ ਕਰੋ ਉਸਤਾਦ ਜੀ ਅੱਛਾ ਉਸਤਾਦ ਜੀ ਮੈਂ ਗੱਲ ਇਹ ਕਰਨ ਲੱਗਾ ਸੀ ਕਦੀ ਹਾਸਾ ਜਿਹੜਾ ਨਾ ਕੋਈ ਆਰਟਿਸਟ ਇਹ ਵੀ ਕਹਿੰਦੇ ਨੇ ਕਿ ਲੋ ਜੀ ਗੱਲ ਕਰਕੇ ਆਪੇ ਹੀ ਹੱਸ ਪੈਂਦੇ ਸਾਨੂੰ ਸਾਡਾ ਆਪ ਮਜ਼ਾ ਨਹੀਂ ਨਾ ਆਉਣਾ ਤੇ ਸਾਨੂੰ ਅਗਲੇ ਤੋਂ ਵੀ ਭਾਈ ਅਸੀਂ ਤੁਹਾਡਾ ਕਰਕੇ ਨਹੀਂ ਹੱਸਦੇ ਆਈਆਂ ਅਸੀਂ ਤੁਹਾਡਾ ਕਰਕੇ ਨਹੀਂ ਕਰਦੇ ਅਸੀਂ ਤੇ ਨਾਰਮਲ ਗੱਲਾਂ ਜਿਵੇਂ ਆਪਾਂ ਇਕੱਠੇ ਬੈਠੇ ਹੁੰਦੇ ਨਾ ਮੈਂ ਤਾਂ ਸਮਝਦਾ ਅਸੀਂ ਇਕੱਠੇ ਬੈਠੇ ਸ਼ੁਗਲ ਮੇਲਾ ਲਾ ਰਹੇ ਹਾਂ। ਉਹਦੇ 'ਚ ਕਿਤੇ ਮਿੰਟ 2 ਮਿੰਟ ਤਰਾ ਹੌਲੇ ਵੀ ਨਿਕਲ ਜਾਂਦੇ ਨੇ ਵਿੱਚ ਇੱਕਦਮ ਗੱਲ ਵੀ ਆ ਜਾਂਦੀ ਹੈ ਕਿਉਂਕਿ ਸਕ੍ਰਿਪਟਡ ਨਹੀਂ ਹੁੰਦਾ ਸਾਰਾ ਫਿਲਮ ਦੀ ਹੁੰਦਾ ਲੇਕਿਨ ਉਸਤਾਦ ਜੀ ਮੈਨੂੰ ਲੱਗੇ ਕਸਮ ਵਾਲੀ ਗੱਲ ਹੈ ਯਾਰ ਮੇਰਾ ਦਿਲ ਕਹਿਣ ਡਿਆ ਉਸਤਾਦ ਉਦਾਸ ਹੈ ਯਾਰ ਗੱਲ ਇਹ ਹੈ ਯਾਰ ਮੇਰੀ ਗੱਲ ਸੁਣੋ ਗੱਲ ਇਹ ਹੈ ਕਿ ਮੈਂ ਬਹੁਤ ਪਰੇਸ਼ਾਨ ਆ ਆਪਣੇ ਪਾਕਿਸਤਾਨ ਦੇ ਹਾਲਾਤ ਸਿਲਸਿਲੇਕਾਰ ਦੀ ਵਜ੍ਹਾ ਤੋਂ ਠੀਕ ਹੈ ਜੀ ਜ਼ਿਆਦਾ ਮੈਂ ਪਰੇਸ਼ਾਨ ਹੋਇਆ ਸਵੇਰੇ ਕਿ ਮੈਂ ਕਿਤੇ ਗਿਆ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਤੇ ਥੋੜਾ ਜਿਹਾ ਇਹ ਵੀ ਪ੍ਰੋਬਲਮ ਹੁੰਦਾ ਕਿ ਮਾਸਕ ਮੂਸਕ ਨਾ ਲਾਇਆ ਹੋਵੇ ਤੇ ਫਿਰ ਉਹ ਲੋਕੀ ਮਿਲਦੇ ਨੇ ਤੇ ਉਹ ਨਾ ਖਲੋਵੋ ਤਾਂ ਵੀ ਦਿਲ ਬੁਰਾ ਹੁੰਦਾ ਉਹਨਾਂ ਦਾ ਖਲੋ ਜੋ ਤੇ ਫਿਰ ਮੇਰਾ ਹੁੰਦਾ ਕਿਉਂਕਿ ਮੈਂ ਜਿੱਥੇ ਜਾਣਾ ਹੁੰਦਾ ਉਹ ਕੰਮ ਹੀ ਨਹੀਂ ਹੁੰਦਾ ਮੁੜ ਕੇ ਠੀਕ ਹੈ ਨਾ ਅੱਛਾ ਫਿਰ ਸੈਲਫੀਆਂ ਲੈਣ ਵਾਲੇ ਐਸੇ ਮੇਰੇ ਭਰਾ ਨੇ ਮੇਰੇ ਵੀਰ ਮੈਂ ਸਦਕੇ ਜਾਵਾਂ ਉਹਨਾਂ ਦੇ 4 ਸੈਲਫੀਆਂ ਉਹਨਾਂ ਨੇ 5 ਲੈਣੀਆਂ ਨੇ ਕਹਿਣਾ ਇੱਕ ਆ ਮੈਨੂੰ ਕੋਈ ਐਸਾ ਸੱਚਾ ਬੰਦਾ ਨਹੀਂ ਮਿਲਿਆ ਜਿਹਨੇ ਕਿਹਾ ਵੇ ਜਾਨੀ ਭਾਈ ਇੱਕ ਸੈਲਫੀ ਲੈ ਲਈਏ ਤੇ ਉਹਨੇ ਇੱਕੋ ਹੀ ਲਈ ਹੋਵੇ अच्छा जी ਬਹੁਤ ਘੱਟ ਨਹੀਂ ਤੇ ਕਰਦੇ ਕੀ ਨੇ ਸੈਲਫੀ ਮੈਂ ਤੁਹਾਨੂੰ ਦੱਸਦਾ ਜਿਹੜੇ ਹੋਰ ਵੀ ਆਰਟਿਸਟ ਨੇ ਨਾ ਜਿਨ੍ਹਾਂ ਕੋਲ ਲੋਕੀ ਸੈਲਫੀਆਂ ਲੈਂਦੇ ਉਹ ਐਗਰੀ ਕਰਨਗੇ ਲੋਕ ਕਰਦੇ ਕਿ ਭਾਈ ਨਾ ਜਾਨੀ ਭਾਈ ਠੀਕ ਆ ਇੱਕ ਸੈਲਫੀ ਉਹਨੇ ਕਹਿਣਾ ਹਾਂਜੀ ਉਹਨੇ ਹੁਣ ਇਹਨੂੰ ਮੋਬਾਈਲ ਫੜਾਉਣਾ ਯਾਰ ਬਣਾਈ ਉਹਨੇ ਤਸਵੀਰ ਬਣਾਈ ਐ ਕਰਕੇ ਕਿਹੜੀ ਚੋਂ
ਤੇ ਇਹਨੇ ਕਹਿਣਾ ਦਿਖਾ। ਉਹ ਯਾਰ ਸਹੀ ਤੇ ਬਣਾ, ਇੰਜ ਬਣਾ, ਇੰਜ ਐਸ ਲੋਕਾਂ ਨੇ ਇਹ ਦੂਜੀ ਹੁਣ ਦੂਜੀ ਵਾਲੇ ਮੈਂ ਫੇਰ ਹੈ ਕਿਹੜੀ ਚੋਂ ਉਹ ਯਾਰ ਦਿਖਾ ਸੀ ਲੈ 1 ਮਿੰਟ ਠਹਿਰ ਹੁਣ ਬਣਾ ਉਹਨੇ ਕਰਕੇ ਉਹ ਕਿਹੜੀ ਚੋਂ ਆਹ ਤੇ ਲੈਟ ਨਹੀਂ ਆ ਰਹੀ ਜਾਨੀ ਭੈਣ ਇੱਧਰ ਮੂੰਹ ਕਰ ਲਓ ਤੇ ਲੈਟ ਇੱਧਰ ਆ ਕਿਹੜੀ ਚੋਂ ਦਿਖਾ ਅੱਖਾਂ ਹੀ ਬੰਦ ਆਈਆਂ ਮੇਰੀਆਂ ਦੁਬਾਰਾ ਖਿੱਚ ਅੱਛਾ ਉਹਨੇ 6 ਕਹਿ ਖਿਚਾ ਕੇ ਉਸ ਤੋਂ ਬਾਅਦ ਉਹਨੇ ਕਹਿਣਾ ਨਹੀਂ ਯਾਰ ਹੁਣ ਉਹਨੇ ਸੈਲਫੀ ਜਾਨੀ ਭਾਈ ਇਧਰ ਕਿਹੜੀ ਚੋਂ ਹੋ ਗਈ ਉਹਨੇ ਇੱਕ ਵਾਰ ਤੁਸੀਂ ਆਪ ਖਿੱਚ ਦਿਓ ਜ਼ਰਾ ਪੁੱਛੇ ਅਗਲੀ ਮੈਂ ਖਿੱਚ ਰਿਹਾ ਕਿਹੜੀ ਚੋਂ ਸਰ ਬਹੁਤ ਸ਼ੁਕਰੀਆ ਤੇ ਫਿਰ ਵੀ ਮੁਤਮਿਨ ਨਹੀਂ ਹੁੰਦਾ ਉਹ ਮੈਂ ਕਹਿੰਦਾ ਅੱਛਾ ਯਾਰ ਉਹਨੇ ਠੀਕ ਆ ਭਾਈ ਇਹ ਪਿਆਰ ਅੱਛਾ ਕਈਆਂ ਨੇ 10 ਸਕਿੰਟ ਲਾਏ ਹੁੰਦੇ ਆ ਉਹ ਸੈਲਫੀ ਖਿੱਚਣ ਦੇ ਟਾਈਮਰ ਲਾਇਆ ਹੁੰਦਾ 5 ਸਕਿੰਟ 8 ਸਕਿੰਟ 10 ਇੱਕ ਤਸਵੀਰ ਇੱਕ ਬੰਦੇ ਨੇ ਤੇ ਥੱਲੇ ਕਬਾਬਿਸ਼ ਤੇ ਖਿਚਾਈ ਤਾਂ 10 ਸਕਿੰਟ ਲਾਏ 10 ਸਕਿੰਟ ਨੂੰ ਹਿਸਾਬ ਲਾ ਕੇ ਸਕਿੰਟ ਤਾਂ ਬੜੀ ਜਲਦੀ ਲੰਘਦਾ ਲੇਕਿਨ ਜਦੋਂ ਤੁਸੀਂ ਸਟਿਲ ਇੱਕ ਐਕਟ ਕਰਕੇ ਖਲੋਤੇ ਉਦੋਂ 10 ਸਕਿੰਟ ਮੌਤ ਹੁੰਦੀ ਉਹਨੇ ਹੁਣ ਇੰਜ ਕਰਕੇ ਲਾ ਲਿਆ ਤੇ ਅੱਗੋਂ ਸ਼ੁਰੂ ਕਰ 10 ਤੇ ਮੈਂ 9 8 7 6 5 4 3 2 1 ਕਰੀ ਕਿਉਂ ਕਿੰਨੀ ਦੇਰ ਉਹ ਮਰੋ ਕਸਮ ਹੈ ਬਈ ਉਸਤਾਦ ਜੀ ਵੇਖੋ ਤੁਹਾਡੇ ਨਾਲ ਪਿਆਰ ਹੈ ਨਾ ਲੇਕਿਨ ਯਾਰ ਬੰਦਾ ਪਹਿਲੇ ਕਹਿੰਦੇ ਜਾਨੀ ਭਾਈ 10 ਕ ਤਸਵੀਰਾਂ ਖਿੱਚਣੀਆਂ ਨੇ ਹਾਂਜੀ ਸਹੀ ਗੱਲ ਹਾਂ। ਲੇਕਿਨ ਹੁਣ ਹਰ ਬੰਦਾ ਕੈਮਰਾਮੈਨ ਥੋੜੀ ਆ ਵੀ ਉਹ ਜਿਹੜਾ ਪ੍ਰਪੇਅਰ ਹੋ ਕੇ ਆਵੇ ਹੁਣ ਨਹੀਂ ਉਹਨਾਂ ਨੂੰ ਇਹ ਡਰ ਹੁੰਦਾ ਨਾ ਗੁੱਸਾ ਨਾ ਕਰ ਜੇ ਆਹ ਗੁੱਸਾ ਨਾ ਕਰ ਜੇ ਤੂੰ ਇਸ ਤੋਂ ਨਾ ਫਿਰ ਜਾਣ ਕੇ ਮੈਨੂੰ ਪਤਾ ਹੁੰਦਾ ਹੈ ਹੁਣ ਇੱਕ ਖਿੱਚੀ ਨਾ ਦੂਜੀ ਉਹਨਾਂ ਨੇ ਐਸ ਰੁਕ ਖਿਚਾਉਣੀ ਹੈ ਤੀਜੀ ਉਹਨਾਂ ਨੇ ਲੈਟ 'ਚ ਲੈ ਕੇ ਆਉਣਾ ਚੌਥੀ ਉਹਨਾਂ ਨੇ ਆਪ ਸੈਲਫੀ ਖਿੱਚਣੀ ਹੈ ਪੰਜਵੀਂ ਉਹਨੇ ਮੈਨੂੰ ਕਹਿਣਾ ਕਿ ਬਣਾ ਦਿਓ ਇਹ ਹੁੰਦਾ ਕੰਮ ਹਾਂ ਤੇ ਕਹਿਣਾ ਨਹੀਂ ਹੈ ਜਾਨੀ ਭਾਈ ਇੱਕ ਤਸਵੀਰ ਬਸ ਉਸਤਾਦ ਜੀ ਤੁਸੀਂ ਖਿਜਿਆ ਨਾ ਕਰੋ ਕਸਮੇ ਤੁਸੀਂ ਰੌਲਾ ਇਹ ਹੋਇਆ ਕਿ ਸਵੇਰੇ ਮੈਂ ਇੱਕ ਗਲੀ 'ਚ ਵੜਿਆ ਫਰੀਦ ਸਾਹਿਬ ਸ਼ਾਪਰ ਮੇਰੇ ਹੱਥ 'ਚ ਖਾਲੀ ਨਹੀਂ ਸਮਾਨ ਸੀ ਕੋਈ ਤੇ ਤੁਸੀਂ ਹਿਸਾਬ ਲਾਓ ਕਿ ਉਸ ਗਲੀ 'ਚ ਲੋਕੀ ਸੜਕਾਂ ਤੇ ਸਪੀਡ ਬ੍ਰੇਕਰ ਬਣਾਉਂਦੇ ਨਾ ਉਹਨਾਂ ਨੇ ਸਪੀਡ ਬ੍ਰੇਕਰ ਬਣਾ ਕੇ ਨਾ ਕਿੰਨੇ ਬੜੇ ਥੱਲੇ ਮਾੜੀ ਮਾੜੀ ਸੜਕ ਲਾਈ ਸੀ ਕਸਮ ਹੈ ਵੀ ਓਏ ਉਤੋਂ ਇੱਕ ਹੱਥ ਮੇਰਾ ਇੱਕ ਹੱਥ ਮੈਂ ਮੋਟਰ ਟੈਬ ਇੱਕ ਚੀਜ਼ ਫੜੀ ਸੀ ਗੱਡੀ ਦੀ ਅਗਲੀ ਨਾ ਜਿਹੜਾ ਉਹ ਮੋਟਰ ਹੁੰਦੀ ਹੈ ਉਹ ਮੈਂ ਫੜੀ ਸੀ ਗੱਡੀ ਠੀਕ ਉਹਦੀ ਬਦਲਾਉਣ ਗਿਆ ਕੁਝ ਹੁਣ ਵਜ਼ਨ ਹੁਣ 1 2 3 ਹੁਣ ਕਲੱਚ ਵੀ ਨਹੀਂ ਵਾ ਤੇ ਮੈਂ ਸੋਚਿਆ ਯਾਰ ਕਿ ਇਹਨਾਂ ਨੂੰ ਕੌਣ ਇਜਾਜ਼ਤ ਦਿੰਦਾ ਵਾ ਆਪਣੀ ਮਰਜ਼ੀ ਨਾਲ ਤੁਸੀਂ ਸਪੀਡ ਬ੍ਰੇਕਰ ਬਣਾ ਲੈਂਦੇ ਆ ਆਪਣੀ ਮਰਜ਼ੀ ਨਾਲ ਕੋਈ ਪੁੱਛ ਗਿੱਛ ਨਹੀਂ ਨਾ ਤੁਹਾਡੀ ਉਹ ਪ੍ਰਾਪਰਟੀ ਆ ਨਾਜ਼ਰੀਨ ਸੜਕ ਜਿਹੜੀ ਆ ਉਹ ਤੁਹਾਡੀ ਪ੍ਰਾਪਰਟੀ ਨਹੀਂ ਹੈਗੀ ਉਹ ਗਵਰਨਮੈਂਟ ਦੀ ਪ੍ਰਾਪਰਟੀ ਹੈ ਤੁਸੀਂ ਨਾ ਉਹਨੂੰ ਆਪਣੀ ਮਰਜ਼ੀ ਨਾਲ ਖੋਦ ਸਕਦੇ ਆ ਨਾ ਤੁਸੀਂ ਉਹਦੇ ਤੇ ਕੋਈ ਤਾਮੀਰਾਤ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਨਹੀਂ ਨਾ ਕਰ ਸਕਦੇ ਯਾਰ ਤੁਸੀਂ ਕਿੱਦਾਂ ਫਰੀਦ ਸਾਹਿਬ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਮਤਲਬ ਇਹਦੇ ਲਈ ਤੁਹਾਨੂੰ ਤੁਸੀਂ ਪਹਿਲਾਂ ਜਾਓ ਲਾਹੌਰ ਜਾ ਕੇ ਉੱਥੋਂ ਕਿਸੇ ਆਫਿਸ ਦੇ ਵਿੱਚੋਂ ਜਾ ਕੇ ਅਪਰੂਵਲ ਲਵੋ ਇਮਰਾਨ ਖਾਨ ਸਾਹਿਬ ਨੂੰ ਕਹੋ ਜੀ ਮੈਂ 5 ਨੰਬਰ ਗਲੀ 'ਚ ਲਾਹੀਆਬਾਦ ਦੀ ਚਸਤਿਆਣਾ ਰੋਡ ਗੰਦਾ ਨਾਲਾ ਵੜ ਕੇ ਖੱਬੇ ਹੱਥ ਮਸਜਿਦ ਦੇ ਕੋਲ ਜਾ ਕੇ ਇੱਕ ਜੰਪ ਬਣਾਉਣਾ ਹੈਨਾ ਇਹ ਜਾ ਕੇ ਪਤਾ ਕਰੋ ਤੇ ਫਿਰ ਜਾ ਕੇ ਤੁਸੀਂ ਜੰਪ ਬਣਾਓ ਇਹ ਕਿਹੜੀ ਪ੍ਰਾਪਰਟੀ ਜਿਹੜਾ ਮਰਜ਼ੀ ਆਪਣੇ ਬੂਹੇ ਅੱਗੇ ਭਾਈ ਸੇਫਟੀ ਲਈ ਅੱਜ ਕੱਲ ਮੋਟਰਸਾਈਕਲ ਇਦਾਂ ਲੈ ਕੇ ਲੰਘਦੇ ਆ ਅੱਲਾ ਮਾਫੀ ਦੇਵੇ ਮੋਟਰਸਾਈਕਲ ਉਡਾਉਣ ਨੂੰ ਫਿਰਨ ਦੇ ਹੁੰਦੇ ਸਹੀ ਆ 2 ਬੱਚੇ ਸਾਡੇ ਮਹੱਲੇ ਦੇ ਵਿੱਚ ਉਹ ਥੱਲੇ ਦੇ ਹੈਗੇ ਇਹ ਤਾਂ ਕੌਣ ਜ਼ਿੰਮੇਦਾਰ ਹੋਣਾ ਚਾਹੀਦਾ ਤੂੰ ਨਾ ਅਸਲ 'ਚ ਬੇਟੇ ਖੁਸਰਿਆ ਵਾਲਾ ਦੀਫਾ ਭੁੱਲ ਹੋਰ ਗੱਲ ਕੋਈ ਨਹੀਂ ਇਹ ਸਪੀਡ ਬ੍ਰੇਕਰ ਉਸਤਾਦ ਜੀ ਹੋਣਾ ਚਾਹੀਦਾ ਉਹਦੇ ਵਾਸਤੇ ਇਹ ਹੁੰਦਾ ਕਿ ਗੱਡੀ ਸਲੋ ਹੋ ਜਾਂਦੀ ਹੈ ਉਹ ਭਾਈਜਾਨ ਤੁਹਾਡਾ ਬੱਚਾ ਮਾੜਾ ਜਿਹਾ ਰਿੜਨਾ ਸਿੱਖੇ ਨਾ ਘਰ ਦਾ ਹਾਂਜੀ ਮਾੜਾ ਜਿਹਾ ਬੱਚਾ ਅੱਲਾ ਸਿਹਤ ਤੰਦਰੁਸਤੀ ਦੇਵੇ ਸਾਰਿਆਂ ਨੂੰ ਰਿੜਨਾ ਸਿੱਖ ਜਾਏ ਨਾ ਤੇ ਤੁਸੀਂ ਸੋਹਣਾ ਬਾਹਰ ਰੁਪਈਆ 5-7 ਹਜ਼ਾਰ ਲਾ ਕੇ ਨਾ ਇੱਧਰ ਵੀ ਤੇ ਇੱਧਰ ਵੀ ਸਪੀਡ ਬ੍ਰੇਕਰ ਬਣਾ ਲੈਣੇ ਆਪਣੇ ਇੱਕ ਬੱਚੇ ਦੀ ਖਾਤਰ ਕਿ ਬੱਚਾ ਬਾਹਰ ਖੇਡਦਾ ਤੁਸੀਂ ਬੱਚੇ ਅੰਦਰ ਕਿਉਂ ਨਹੀਂ ਢੱਕ ਕੇ ਰੱਖਦੇ ਕੌਣ ਤੁਹਾਨੂੰ ਇਜਾਜ਼ਤ ਦਿੰਦਾ ਕਿ ਤੁਸੀਂ ਸਪੀਡ ਬ੍ਰੇਕਰ ਬਣਾਓ ਉੱਥੇ ਕਿੱਦਾਂ ਤੁਸੀਂ ਸਪੀਡ ਬ੍ਰੇਕਰ ਬਣਾ ਸਪੀਡ ਬ੍ਰੇਕਰ ਉੱਥੇ ਜਿੱਥੇ ਜ਼ਰੂਰਤ ਆ ਜਿੱਥੇ ਕੋਈ ਚੌਕ ਆ ਜਿੱਥੇ ਕੋਈ ਇਸ਼ਾਰਾ ਹੈ ਜਿੱਥੇ ਕੋਈ ਪਤਾ ਲੱਗੇ ਚੁਰਾਹਾ ਰਸਤਾ ਉੱਥੇ ਇੱਕ ਨਾਰਮਲ ਗਲੀ ਆ ਜਿਹਦੇ ਵਿੱਚ ਕੋਈ ਟ੍ਰੈਫਿਕ ਵੀ ਨਹੀਂ ਹੁੰਦੀ ਗੱਡੀ ਉਧਰ ਵਾੜ ਹੀ ਨਹੀਂ ਸਕਦੀ ਉੱਥੇ 4-4 ਬਣਾਏ ਸਹੀ ਉਹ ਸਾਰੀ ਕਾਪਾਂ ਇੰਜ ਕਬਰਸਤਾਨ ਬਣ ਗਏ ਜਿਵੇਂ ਉਹ ਇਦਾਂ ਲੱਗਦਾ ਜਿੱਦਾਂ ਉਹ ਘੋੜਿਆਂ ਦੀ ਰੇਸ ਹਾਂ। ਨਹੀਂ ਨਹੀਂ ਤਾਂ ਗੱਡੀ ਵਾਲੇ ਤੂੰ ਵੀ ਬੈਠਾ ਅਸਲਾਮ ਵਾਲੇਕੁਮ ਸਾਹਿਬ ਮੈਂ ਕਿਹਾ ਸਪੀਡ ਬ੍ਰੇਕਰ ਮੁੱਕ ਹੀ ਜਾਵੇ ਕੀ ਹਾਲ ਹੈ ਠੀਕ ਠਾਕ ਆ ਠੀਕ ਕਿਦੋਂ ਆਇਆ ਹੈ ਇਹ ਸ਼ੁਰੂ ਚ ਹੀ ਸ਼ੁਰੂ ਤੋਂ ਹੀ ਬੈਠਾ ਹੋਇਆ ਅੱਛਾ ਪਹਿਲੇ ਦਾ ਹੀ ਬੈਠਾ ਸੀ ਹਾਂਜੀ ਇੱਧਰ ਮੈਂ ਕਿਹਾ ਸਪੀਡ ਬ੍ਰੇਕਰ ਆਉਂਦਾ ਤੇ ਫਿਰ ਮੈਂ ਪਤਾ ਕੀ ਗੱਲ ਉਸਤਾਦ ਜੀ
ਗੱਡੀ ਵਾਲਿਆਂ ਨੂੰ ਬੇਸਿਕ ਤੌਰ ਤੇ ਸੈਂਸਲੈਸ ਬੱਚੇ ਹੈਗੇ ਨੇ ਜਿਹੜੇ ਅੱਜ ਕੱਲ੍ਹ ਦੇ ਗੱਡੀ ਚਲਾ ਰਹੇ ਨੇ। ਸਭ ਤੋਂ ਪਹਿਲੇ ਜਿਹਦੇ ਕੋਲ ਲਾਇਸੈਂਸ ਨਹੀਂ ਹੈ ਉਹਨੂੰ ਗੱਡੀ ਚਲਾਉਣੀ ਨਹੀਂ ਚਾਹੀਦੀ। ਪਾਂ ਕਰਕੇ ਉਹ ਤੇ ਉਹ ਲਾਇਸੈਂਸ ਲੈ ਕੇ ਦਿਓ ਨਾ, ਉਹਨੂੰ ਗੱਡੀ ਚਲਾਉਣੀ ਸਿਖਾਉਣਾ। ਸਪੀਡ ਬ੍ਰੇਕਰ ਦਾ ਕੱਟ ਉਹਦੇ ਤੇ ਤੁਸੀਂ ਪਾਈ ਜਾਂਦੇ ਵੀ ਸਪੀਡ ਬ੍ਰੇਕਰ ਦੀ ਉਹ ਇੰਨਾ ਕੁਛ ਨਹੀਂ ਕਰਦੇ, ਇਸ ਤੋਂ ਅਸੀਂ ਸਪੀਡ ਬ੍ਰੇਕਰ ਬਣਾ ਲਏ। ਨਹੀਂ ਤੇ ਹੁਣ ਬੱਚੇ ਬਾਹਰ ਨਾ ਭੇਜਣ, ਸਾਡੇ ਬਾਹਰ ਨਾ ਆਉਣ। ਨਹੀਂ ਕਿਉਂ ਨਾ ਆਉਣ? ਨਹੀਂ, ਤੁਸੀਂ ਬੱਚੇ ਨੂੰ ਬਾਹਰ ਪਾਰਕ 'ਚ ਲੈ ਕੇ ਜਾਓ। ਗਲੀ 'ਚ ਕੀ ਤੁੱਕ ਬੰਦਾ ਬੱਚਿਆਂ ਦਾ? ਗਲੀ ਦੇ ਵਿੱਚ ਗਲੀ ਰਸਤਾ ਵਾ, ਟ੍ਰੈਫਿਕ ਆ। ਤੇ ਉੱਥੇ ਕਿੰਨੇ ਕਿਹਾ ਕਿ 80 ਦੀ ਸਪੀਡ ਤੇ ਜਾਓ ਤੁਸੀਂ? ਕੌਣ ਜਾਂਦਾ ਸੀ? ਮੋਟਰਸਾਈਕਲ ਵਾਲੇ। ਮੋਟਰਸਾਈਕਲ ਵਾਲੇ ਜਾਂਦੇ ਨੇ, ਮੋਟਰਸਾਈਕਲ ਵਾਲੇ ਤੇ ਮਾਸ਼ਾਅੱਲਾ ਉਹਨੂੰ ਫੜ ਕੇ ਕੁੱਟੋ, ਉਹਨੂੰ ਥਾਣੇ ਦਿਓ। ਬੱਲੇ ਬੱਲੇ, ਮੈਂ 2-3 ਕੁੱਟੇ ਨੇ, ਬਾਅਦ ਚ ਉਹਨਾਂ ਮੈਨੂੰ ਕੁੱਟਿਆ। ਅਸੀਂ ਇੱਥੇ ਹਿਸਾਬ ਬਰਾਬਰ ਹੋ ਗਿਆ। ਹਾਂ, ਬਹੁਤ ਅੱਛੇ। ਇਹਦਾ ਮਤਲਬ ਅਸੀਂ ਬੱਚੇ ਜਿਹੜੇ ਬਾਹਰ ਨਾ ਕੱਢੀਏ, ਸਪੀਡ ਬ੍ਰੇਕਰ ਵੀ ਨਾ ਤੇ ਬਣਾਈਏ। ਉਹ ਰੋਕੋ ਨਾ, 80 ਦੀ ਸਪੀਡ ਵਾਲੇ ਨੂੰ ਰੋਕੋ ਨਾ, ਉਹਦਾ ਕੋਈ ਹੱਲ ਕਰੋ ਨਾ। ਬੱਚੇ ਆਪਣੇ ਗਲੀ ਬੱਚੇ ਖੇਡਣ ਵਾਸਤੇ ਨਹੀਂ ਹੁੰਦੀ ਸਰ, ਗਲੀ ਹੁੰਦੀ ਆ ਗੁਜ਼ਰਗਾਹ ਵਾ, ਉੱਥੇ ਬੱਚੇ ਨਹੀਂ ਖੇਡਦੇ। ਯਾਰ ਸੌਦਾ ਲੈਣ ਜਾਣਾ, ਕਿਸੇ ਨੇ 100 ਕੋ ਮੁਸ਼ਕਲ ਕੋ ਬੱਚੇ ਨੇ ਸਕੂਲ ਜਾਣਾ, ਬੱਚਿਆਂ ਨੂੰ ਬਾਹਰ ਲਾ ਲਈ ਅਸੀਂ। ਯਾਰ ਤੂੰ ਅੱਜ ਤੋਂ ਬਾਅਦ ਸੌਦਾ ਨਹੀਂ ਲੈ ਜਾਣਾ, ਤੂੰ ਮੈਨੂੰ ਫੋਨ ਕਰਨਾ, ਤੇਰੇ ਘਰ ਪਹੁੰਚ ਜਾਏਗਾ। ਮੈਂ ਉਸਮਾਨ ਕਰਿਆਨੇ ਦਾ ਕੰਮ ਕਰਦਾ, ਛੋਟਾ ਪੂਰਾ ਰਾਸ਼ਨ ਤੇਰੇ ਘਰ ਪਹੁੰਚ ਜਾਏਗਾ। ਯਾਰ ਇੱਕ ਮਿੰਟ ਠਹਿਰ, ਤੂੰ ਬਾਹਰ ਨਹੀਂ ਨਿਕਲਣਾ। ਯਾਰ ਇੱਕ ਮਿੰਟ, ਸਾਰੇ ਸਬਰ ਕਰ ਲਓ। ਉਸਤਾਦ ਜੀ ਤੁਸੀਂ ਚਾਹੁੰਦੇ ਕੀ ਹੋ ਆਖਰ? ਸਿਰਫ ਇੰਨਾ ਤਾਂ ਦੱਸੋ ਤੁਸੀਂ। ਉਹ ਮੈਂ ਤਾਂ ਗੱਲ ਕਰਕੇ ਫਸ ਗਿਆ। ਕਿਹੜੀ ਗੱਲ ਤੁਸੀਂ ਗੱਲ ਕਰਕੇ ਮੈਨੂੰ ਪੈ ਗਏ। ਤੁਸੀਂ ਕਿੱਦਾਂ ਦੀ ਗੱਲ ਕਰਦੇ ਹੋ? ਬਾਰ-ਬਾਰ ਕਦੇ ਕਿਧਰ ਗੱਲ ਨਹੀਂ ਹੋਣੇ ਚਾਹੀਦੇ, ਗੱਲ ਲੈ ਜਾਂਦੇ ਹੋ। ਸਪੀਡ ਬ੍ਰੇਕਰ ਹੋਣੇ ਚਾਹੀਦੇ। ਕਹਿਣਾ ਕੀ ਚਾਹੁੰਦੇ ਹੋ? ਬੇਸਿਕ ਕਹਿਣਾ ਕੀ ਮੈਂ ਚਾਹੁੰਦੇ ਹੋ? ਕਹਿਣਾ ਚਾਹੁੰਦਾ ਕਿ ਸਪੀਡ ਬ੍ਰੇਕਰ ਜਿੱਥੇ ਜ਼ਰੂਰਤ ਆ, ਉਹ ਨਹੀਂ ਗੱਲ ਜਿਹੜੇ ਤੁਸੀਂ ਗੱਲ ਇੱਕ ਘਰ ਨੂੰ ਅਗਰ ਜ਼ਰੂਰਤ ਆ ਤੇ ਉਹ ਪੂਰੀ ਗਲੀ ਨੂੰ ਕਿਉਂ ਡਿਸਟਰਬ ਕਰ ਰਹੇ? ਉਹ ਮੈਂ ਨਹੀਂ ਗੱਲ ਕਰਨ ਡਿਆ, ਮੈਂ ਇਹ ਗੱਲ ਕਰਨ ਡਿਆ ਵਾਂ ਕਿ ਉਹਦੇ ਘਰ ਰਾਸ਼ਨ ਤੁਸੀਂ ਕਿਉਂ ਦੇਣਾ? ਉਹਨੇ ਕਿਹਾ ਮੈਂ ਸੌਦਾ ਲੈਣ ਜਾਣਾ ਬਾਹਰੋਂ। ਕਿਸ ਵਜ੍ਹਾ ਤੋਂ, ਕਿਸ ਲੌਜਿਕ ਤੋਂ ਤੁਸੀਂ ਇਹ ਹਾਮੀ ਭਰਨ? ਮੇਰਾ ਭਾਈ ਕਰਿਆਨੇ ਦਾ ਕੰਮ ਕਰਦਾ ਨਾ, ਉਹਦੇ ਵੀ 4 ਪੈਸੇ ਬਚ ਸਟਾਰਟ ਤੇ ਜਿਹੜੀ ਗੱਲ ਕੀਤੀ ਕਿ ਤੁਸੀਂ ਪਰੇਸ਼ਾਨ ਹੋ, ਤੁਸੀਂ ਕਹੇ ਜੀ ਬੈਟਰੀ ਬੰਦ ਵਾ, ਇਹ ਉਹ ਫਲਾਂ, ਉਧਰ ਵੀ ਤੁਸੀਂ ਉਸਤਾਦ ਜੀ ਤੁਸੀਂ ਮਸਲਨ ਕੀ ਹੈ? ਇਹ ਕੀ ਗੱਲ ਹੈ? ਕਿਹੜੀ ਲੌਜਿਕ ਹੈ? ਤੁਹਾਨੂੰ ਵੈਸੇ ਲੋਕਾਂ ਦੀਆਂ ਫੈਮਲੀਆਂ ਨਾਲ ਕੀ ਪ੍ਰੋਬਲਮ ਆ? ਮੈਂ ਹੁਣ ਤੁਹਾਨੂੰ ਸੱਚੀ ਮੁੱਚੀ ਤੁਸੀਂ ਪਰੇਸ਼ਾਨ ਲੱਗ ਰਹੇ ਹੋ, ਕਿਉਂ ਪਰੇਸ਼ਾਨ ਲੱਗ ਰਹੇ ਹੋ ਮੈਨੂੰ ਦੱਸੋ। ਸਪੀਡ ਬ੍ਰੇਕਰ ਵਿੱਚ ਰਹਿਣ ਦੀ ਹੈ, ਚਲੋ ਜੀ ਚਲੋ ਪਰੇਸ਼ਾਨੀ ਵਾਲੀ ਗੱਲ ਕਰ ਲਓ। ਨਹੀਂ ਉਸਤਾਦ ਜੀ, ਉਧਰ ਗੱਲ ਇੱਧਰ ਉੱਧਰ ਲੈ ਜਾਂਦੇ ਆ ਯਾਰ। ਉਧਰ ਉਹਨੂੰ ਸਪੀਡ ਬ੍ਰੇਕਰ ਦੀ ਗੱਲ 'ਚ ਸੌਦਾ ਲੈਣ ਕਿਉਂ ਗਿਆ? ਉਹਦਾ ਕੀ ਤੁੱਕ ਬੰਦਾ ਮੈਂ ਸੌਦਾ ਲੈਣ ਜਾਣਾ? ਬੱਚੇ ਲੈਣ ਜਾਂਦੇ ਨਹੀਂ, ਮੇਰੇ ਬੱਚੇ ਨਹੀਂ ਲੈਣ ਜਾਂਦੇ, ਉਹ ਕੀ? ਬਾਹਰ ਗਲੀ 'ਚ ਨਹੀਂ ਫਿਰਦੇ। ਮਤਲਬ ਇੱਕ ਗਲੀ ਆ ਉਹਦੇ ਚ 5-6 ਬਣਾ ਦਿੱਤੇ। 5-6 ਬਣਾ ਕੇ ਜ਼ਰੂਰਤ ਨਹੀਂ। ਹਾਂ, ਉਤੋਂ ਹੁਣ ਹਰ ਘਰ ਵਾਲਾ ਆਪਣੇ ਅੱਗੇ 2-2 ਬਣਾ ਲਵੇ, ਹਰ ਘਰ ਵਾਲਾ। ਇੱਕ ਨੇ ਬਣਾ ਲਿਆ, ਦੂਸਰੇ ਨੇ ਕਿਹਾ ਉਹਨੇ ਬਣਾਇਆ, ਅਸੀਂ ਵੀ। ਅੱਛਾ, ਫਿਰ ਪੈਸੇ ਪਾ ਕੇ ਬਣਾਉਂਦੇ ਆ। ਹਾਂਜੀ। ਇੱਥੇ ਸਾਡੇ ਇੱਕ ਗਲੀ ਹੈਗੀ, ਮੈਂ ਉਹਦਾ ਨਾਂ ਹੀ ਪਾਇਆ ਸਪੀਡ ਬ੍ਰੇਕਰਾਂ ਵਾਲਾ ਰੋਡ। ਇਹਨੇ ਬਣਾਇਆ। ਇਹਨੇ ਬਣਾਏ ਨੇ। ਮੇਰੀ ਗਲੀ ਦੇ ਵਿੱਚ ਸਪੀਡ ਬ੍ਰੇਕਰ ਹੈ ਸੀਗਾ, ਉਹ ਮੈਂ ਹਟਵਾਤਾ। ਹਾਂ, ਅੱਛੀ ਗੱਲ ਆ, ਅੱਛੀ ਗੱਲ ਆ। ਸਿੱਧੀ ਸਾਫ਼ ਗੱਲ ਹਾਂ, ਹੈ। ਸਹੀ। ਜਿਹੜਾ ਵੀ ਹਾਦਸਾ ਹੁੰਦਾ ਸੀਗਾ ਉਹ ਭਾਈ ਸਾਡੇ ਨਹੀਂ ਤੂੰ ਮਤਲਬ ਇਹ ਗਲੀ ਹੈ ਨਾ, ਹਾਂ, ਤੇ ਤੂੰ ਐਸ ਰੁਕ ਨਾ ਬਣਾ, ਤੂੰ ਐਸ ਰੁਕ ਗਲੀ ਦੇ ਨਾਲ ਬਣਾ ਲਾ, ਤੈਨੂੰ ਬਹੁਤਾ ਚਾਰਟ ਲੰਮੇ ਰੁਕ। ਉਹਦੀ ਕੀ ਵਜ੍ਹਾ? ਵੀ ਤੇਰੇ ਜ਼ਿਹਨੀ ਸਕੂਨ ਵੀ ਰਹੇਗਾ ਵੀ ਮੇਰੇ ਸਪੀਡ ਬ੍ਰੇਕਰ ਹੈਗਾ ਬਾਹਰ, ਕੋਈ ਡਿਸਟਰਬ ਵੀ ਨਹੀਂ ਹੋਏਗਾ। ਵੇਖਿਆ ਯਾਰ ਉਹ ਸਿਸਟਮ ਦੀ ਗੱਲ ਕਰ ਰਹੇ ਆ ਨਾ, ਸਾਡੀ ਕੀ 36000 ਪੰਗੇ ਆ। ਇੱਥੇ ਸਕੂਲ ਆ। ਨਾਜ਼ਰੀਨ, ਮੈਂ ਤੁਹਾਨੂੰ ਸੱਚੀ ਮੁੱਚੀ ਤੁਸੀਂ ਨਾ ਮੇਰੀ ਗੱਲ ਸੁਣਨੀ ਹੈ, ਤੁਸੀਂ ਦੱਸਣਾ ਕਮੈਂਟਸ ਦੇ ਵਿੱਚ ਕਿ ਮੈਂ ਸਹੀ ਗੱਲ ਕਰ ਰਿਹਾ ਕਿ ਗਲਤ ਗੱਲ ਕਰ ਰਿਹਾ। ਸਪੀਡ ਤੁਹਾਡੇ ਮਕਾਨ ਦੇਖੋ, ਤੁਸੀਂ ਜ਼ੁਲਮ ਦੇਖੋ। ਮੇਰਾ ਮਕਾਨ ਆ, ਉਹਦੀ ਕੁਰਸੀ 2 ਫੁੱਟ ਉੱਚੀ ਆ। ਅੱਜ ਤੋਂ ਮੈਂ 30 ਸਾਲ ਪਹਿਲੇ ਲਿਆ, 40 ਸਾਲ ਪਹਿਲੇ ਲਿਆ, 3 ਫੁੱਟ ਉੱਚੀ ਕੁਰਸੀ ਸੀ। 5 ਸਾਲ ਬਾਅਦ ਸੜਕ ਬਣੀ, ਮੇਰੀ ਕੁਰਸੀ 1.5 ਫੁੱਟ ਰਹਿ ਗਈ। ਉਹਨਾਂ ਨੇ ਉਹ ਪੁੱਟਣਾ ਨਹੀਂ, ਉਹਦੇ ਉੱਤੇ ਬਜਰੀ ਪਾ ਕੇ ਮੇਰੇ 2 ਪੌਡੇ ਸੜਕ 'ਚ ਆ ਗਏ। ਸਾਡੇ ਹਰ ਘਰ ਦੇ 80% ਲੋਕਾਂ ਦੇ ਜਿਹੜੇ ਮਹੱਲਿਆਂ 'ਚ ਰਹਿੰਦੇ ਨੇ ਉਹਨਾਂ ਦਾ ਅਲਮੀਆਂ ਵਾ। ਨੀਵੇਂ ਹੋ ਗਏ ਭਾਜੀ, ਮੇਰਾ ਮਕਾਨ ਅਗਰ 50 ਲੱਖ ਦਾ ਸੀ ਨਾ, ਉਹ 35 ਦਾ ਰਹਿ ਗਿਆ ਇੱਕ ਸੜਕ ਬਣਨ ਦੀ ਵਜ੍ਹਾ ਨਾਲ। 8 ਸਾਲ ਬਾਅਦ ਫਿਰ ਉਹ ਸੜਕ ਬਣੀ ਆ, ਚੌਥੀ ਵਾਰੀ ਸੜਕ ਬਣੀ ਆ, ਮੇਰਾ ਮਕਾਨ ਸੜਕ ਤੋਂ ਨੀਵਾਂ ਹੋ ਗਿਆ। ਨਹੀਂ ਹੁੰਦਾ ਏਦਾਂ, ਸਹੀ ਆਪਣੀ ਇਮਾਨਦਾਰੀ ਨਾਲ ਦੱਸੀ। ਏਦਾਂ ਹੁੰਦਾ ਕਿ ਨਹੀਂ ਹੁੰਦਾ? ਹੁੰਦਾ ਵਾ, ਲੇਕਿਨ ਇਹ ਹੁੰਦਾ ਕਿ ਨਹੀਂ? ਉਹ ਮਕਾਨ ਢੱਠਣ ਵਾਲਾ ਸਮਝਿਆ ਜਾਂਦਾ। ਉਹ ਮਕਾਨ ਜਿਹੜਾ ਵੇਚਦਾ, ਸਿਰਫ 3 ਵਾਰੀ ਸੜਕ ਬਣਨ ਦੀ ਵਜ੍ਹਾ ਤੋਂ ਵਿਚਾਰੇ ਦਾ ਮਕਾਨ ਨਾਲ ਲੱਗ ਜਾਂਦਾ। ਇਹ ਕਾਨੂੰਨ, ਇਹ ਕੇਸ ਨਹੀਂ ਹੁੰਦਾ। ਕਹਿ ਹਾਂ ਬਾਹਰ ਦੇ ਮੁਲਕ, ਫਿਰ ਤੂੰ ਕਹਿੰਦਾ ਤੁਸੀਂ ਹਰ ਗੱਲ ਬਾਹਰ ਦੇ ਮੁਲਕਾਂ ਦੀ ਮਿਸਾਲ ਦਿੰਦੇ। ਉਹ ਤੇ ਇਮਰਾਨ ਖਾਨ ਵੀ ਦਿੰਦਾ। ਇਸ ਤੋਂ ਨਹੀਂ ਦਿੰਦੇ ਕਿ ਸਾਨੂੰ ਉਹ ਪਾਕਿਸਤਾਨ ਨਾਲੋਂ ਜ਼ਿਆਦਾ ਅਜ਼ੀਜ਼ ਆ, ਨਹੀਂ। ਇਸ ਤੋਂ ਦਿੰਦੇ ਕਿ ਦੁੱਖ ਹੁੰਦਾ ਹੈ ਕਿ ਸਾਡਾ ਕਿੱਦਾਂ ਨੁਕਸਾਨ ਕਰ ਸਕਦੀ ਗੌਰਮੈਂਟ। ਸੜਕ ਬਣਾਉਣ ਪਹਿਲੇ ਪੁੱਟਣ, ਅਗਰ 1 ਫੁੱਟ ਸੜਕ ਪਹਿਲੇ ਬਣੀ ਹੈ, 1 ਫੁੱਟ ਉੱਚੀ ਇੰਨੀ ਤੈਅ ਆ, ਉਹਨੂੰ ਪੁੱਟ ਕੇ ਉਨੇ ਹੀ ਲੈਵਲ ਤੇ ਸੜਕ ਬਣਾਉਣ। ਅਗਰ ਸੜਕ ਤਾਂ ਜਾਂਦੀ ਆ, ਤੇਰੇ ਮਕਾਨ ਦੀ ਕੀਮਤ ਡਿੱਗਦੀ ਆ, ਤੇਰਾ ਕੀ ਕਸੂਰ ਆ? ਉਹ ਗੌਰਮੈਂਟ ਨੂੰ ਨਹੀਂ ਉਹਨਾਂ ਦਾ ਹੱਕ ਬਣਦਾ ਕਿ ਉਹਨੂੰ ਜਾਨਾ ਭਰਨ। ਯਾਰ ਉਹ ਚੌਥੀ ਸੜਕ ਤੋਂ ਬਾਅਦ ਤੇਰਾ ਮਕਾਨ ਅੱਧੀ ਕੀਮਤ ਦਾ ਰਹਿ ਜਾਂਦਾ।
ਉਹ ਭਾਜੀ ਪਾਕਿਸਤਾਨ ਦੇ ਵਿੱਚ ਸੀਵਰੇਜ ਸਿਸਟਮ ਜਿਹੜੇ ਨੇ ਨਾ ਹੁਣ ਆਜ਼ਾਦ ਹੋਣਦੇ ਨੇ, ਪਹਿਲਾਂ ਨਾਲੀਆਂ ਹੁੰਦੀਆਂ ਸੀ। ਸੀਵਰੇਜ ਸਿਸਟਮ ਜਦੋਂ ਤੱਕ ਨਾਲ ਬਣਦੇ ਨੇ ਸੜਕਾਂ ਉੱਚੀਆਂ ਹੁੰਦੀਆਂ ਰਹਿੰਦੀਆਂ ਨੇ। ਤੁਹਾਡਾ ਮਕਾਨ ਥੱਲੇ ਚਲੇ ਗਿਆ, ਤੁਹਾਨੂੰ ਇਕੱਲੇ ਨੂੰ ਨੁਕਸਾਨ ਆ, ਪੂਰੇ ਇਲਾਕੇ ਨੂੰ ਨੁਕਸਾਨ। ਪੂਰੀ ਗਲੀ ਦਾ ਨੁਕਸਾਨ ਥੱਲੇ ਚਲਾ ਗਿਆ, ਮੇਰਾ ਇਕੱਲੇ ਦਾ ਨਹੀਂ ਗਿਆ, ਪੂਰੀ ਗਲੀ ਦਾ। ਇਸੇ ਤੋਂ ਲੋਕੀ ਫਿਰ ਕੀ ਕਰਦੇ ਨੇ, ਜਦੋਂ ਨਵਾਂ ਮਕਾਨ ਬਣਾਉਂਦੇ ਨੇ 6-6 ਮੋਟਰਸਾਈਕਲ 4-4 ਜਣੇ ਧੱਕਾ ਲਾ ਕੇ ਚੜਾ ਰਹੇ ਹੁੰਦੇ ਉੱਤੇ 2.5 ਮਰਲੇ ਦੇ। ਕਿਉਂ ਕਿ ਕੁਰਸੀ ਉੱਚੀ ਰਹਾ ਲਓ, ਕੁਰਸੀ ਉੱਚੀ ਰਹਾ ਲਓ। ਇਹ ਭਾਈ ਨੀਵੀਂ ਹੋ ਜਾਣੀ ਕੁਰਸੀ ਉੱਚੀ 20 ਸਾਲ ਬਾਅਦ। ਨਹੀਂ ਤੇ ਮਕਾਨ ਕੁਰਸੀ ਉੱਚੀ ਦਾ ਤੇ ਤੁੱਕ ਹੀ ਨਹੀਂ ਬਣਦਾ। ਇਹ ਕਿਹੜਾ ਮਕਾਨ ਹੁੰਦਾ ਵੀ ਤੇਰੇ ਇੱਥੇ ਤੱਕ ਆਉਂਦਾ ਹੋਵੇ, ਮੋਟਰਸਾਈਕਲ ਨਹੀਂ ਚੜ੍ਹਦੀ ਅੰਦਰ। ਫਿਰ ਕੋਈ ਪੁੱਛਣ ਗਿੱਛਣ ਵਾਲਾ ਨਹੀਂ, ਆਪਣੀ ਮਰਜ਼ੀ ਨਾਲ ਤੂੰ ਕੁਰਸੀ ਰੱਖਣੀ, ਆਪਣੀ ਮਰਜ਼ੀ ਨਾਲ ਤੂੰ ਮਕਾਨ ਦੀ ਛੱਤ ਰੱਖਣੀ। ਬਾਹਰ ਭੈਣ ਤੁਸੀਂ ਨਕਸ਼ਾ ਪਾਸ ਕਰਾਉਣਾ, ਉਹਨਾਂ ਦਾ ਰੂਲ ਆ, ਇਹ ਤੂੰ ਰੱਖਣਾ। ਮੈਂ ਵੇਖਿਆ ਨਾ। ਹਾਂ ਯਾਰ ਇੱਕ ਮਿੰਟ ਪਹਿਲੇ ਕੁਰਸੀ ਉਸਤਾਦ ਜੀ, ਇੱਥੇ ਵੀ ਆ, ਸਾਰੇ ਕਾਨੂੰਨ ਇੱਥੇ ਵੀ ਆਏ ਨੇ, ਅਮਲ ਨਹੀਂ ਹੁੰਦਾ। ਉਸਤਾਦ ਜੀ ਕੁਰਸੀ ਦਾ ਮਤਲਬ ਕੀ ਹੁੰਦਾ ਹੈ? ਜਿਹੜੀ ਪੌੜੇ ਹੁੰਦੇ ਨੇ ਨਾ, ਮਕਾਨ ਦੀ ਉੱਚਾ ਕਿੰਨਾ ਵਾ, ਯਾਨੀ ਜਿਹੜਾ ਤੁਹਾਡਾ ਗਰਾਊਂਡ ਫਲੋਰ ਆ, ਫਰਸ਼ ਤੁਹਾਡਾ ਠੀਕ ਠੀਕ ਠੀਕ। ਤੇਰਾ ਜਿੱਦਾਂ 4 ਪੌੜੇ ਥੱਲੇ ਉਤਰ ਕੇ ਨਹੀਂ ਚਾਹੀਦਾ, ਉਹ ਤੇਰੀ ਕੁਰਸੀ ਹੈ ਹੀ ਨਹੀਂ। ਤੇਰੇ ਮਕਾਨ ਦੇ ਹਿਸਾਬ ਨਾਲ ਸੜਕ ਕੁਰਸੀ ਹੈ। ਅੱਛਾ ਅੱਛਾ, ਉਹਨੂੰ ਕੁਰਸੀ ਕਹਿੰਦੇ ਨੇ। ਹਾਂ, ਜਿਹੜੇ 4 ਪੌੜੇ ਬਣੇ ਹੁੰਦੇ ਨੇ ਟੈਬ, ਉੱਚੀ ਕੁਰਸੀ। ਸਾਡੀ ਬਹੁਤ ਉੱਚੀ ਕੁਰਸੀ ਮਾਸ਼ਾਅੱਲਾ ਹੁੰਦੀ ਸੀ ਨਾ ਕਿਸੇ ਦੌਰ 'ਚ। ਆ ਸੜਕ ਬਣੀ, ਤੁਹਾਡਾ ਮਕਾਨ ਕਿੱਥੇ ਗਿਆ? ਉਸਤਾਦ ਜੀ ਡੁੱਬ ਗਿਆ। ਡੁੱਬ ਗਿਆ ਨਾ। ਕਰ ਦਿੱਤੇ ਭਾਈ ਨਾ ਜੈਨੂਇਨ ਗੱਲ ਇਹ ਹੈ ਕਿ ਤੁਸੀਂ ਜਿਹੜਾ ਰੋਡ ਬਣਦਾ ਨਾ, ਉਹਦੇ 'ਚ ਚਾਹੇ ਸੀਵਰੇਜ ਉੱਤੇ ਥੱਲੇ ਕਰਨਾ ਪਵੇ, ਘਰ ਦਾ ਮਾਲੀ ਨੁਕਸਾਨ ਨਾ ਹੋਵੇ। ਬਿਲਕੁਲ। ਸਾਡੇ ਕਰੋੜਾਂ ਅਰਬਾਂ ਮਕਾਨ ਪਾਕਿਸਤਾਨ ਦੇ ਇਸ ਵਜ੍ਹਾ ਤੋਂ ਬੇੜੇ ਗਰਕ ਹੋਏ ਨੇ ਕਿ ਮਕਾਨ ਨਾਲ ਲੱਗ ਗਿਆ, ਉਸ ਤੋਂ ਬਾਅਦ ਕਹਿੰਦੇ ਜੀ ਇਹਦੇ ਢਾਹ ਕੇ ਬਣਨ ਵਾਲਾ ਇੰਨੇ ਪੈਸੇ ਦੇਵਾਂਗੇ। ਉਸਤਾਦ ਜੀ ਸਾਡਾ 9 ਮਰਲੇ ਦਾ ਸੀਗਾ, ਹੁਣ ਵੇਖ ਲਓ ਤੁਹਾਡੇ ਸਾਹਮਣੇ। ਸਰ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਪਾਕਿਸਤਾਨ ਦੇ ਰੀਤ ਰਿਵਾਜ ਸਿਸਟਮ 75 ਸਾਲ ਤੋਂ ਚੱਲਦੇ ਆ ਰਹੇ। ਇਸ ਮੁਲਕ ਦੇ ਵਿੱਚ ਤਬਦੀਲੀ ਨਾ ਵੀ ਆਉਣ ਨਾਲ ਨਾ ਅਲਹਮਦੁਲਿਲਾ ਖੁਸ਼ਹਾਲੀ ਆ। ਵੇਖੋ ਵਿਆਹਾਂ ਦੇ ਕਿਹੜੀ ਖੁਸ਼ਹਾਲੀ ਹੈ ਜੀ? ਕਿਹੜੀ ਖੁਸ਼ਹਾਲੀ ਹੈ? ਵਿਆਹ ਸ਼ਾਦੀ ਕਿਤੇ ਪੂਰੀ ਦੁਨੀਆ 'ਚ ਇਦਾਂ ਦੀ ਵੇਖੀ ਜਿੱਦਾਂ ਦੀ ਪਾਕਿਸਤਾਨ 'ਚ ਹੁੰਦੀ। ਛੁਰਲੀਆਂ ਪਟਾਕੇ ਚੱਲਦੇ, ਵਲੀਮੇ ਹੁੰਦੇ ਆ, ਜਾਂਜਾਂ ਹੁੰਦੀਆਂ, ਵਾਜਿਆਂ ਵਾਲੇ ਹੁੰਦੇ ਆ। ਨੋ ਪ੍ਰੋਬਲਮ ਹੋਣ ਤਰੀਕੇ ਨਾਲ ਸਾਰਾ ਕੁਛ। ਪੂਰੀ ਦੁਨੀਆ 'ਚ ਦੁਬਈ 'ਚ ਵੇਖਿਆ ਤੁਸੀਂ? ਦੁਬਈ 'ਚ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ ਕਿਸੇ ਦਾ ਵਿਆਹ ਹੋਇਆ, ਉਹ 4 ਜਣੇ ਬੈਠੇ ਇੱਕ ਕੇਬਨ ਜੇ ਦੇ ਵਿੱਚ ਬੈਠ ਕੇ ਉੱਥੇ ਨਿਕਾਹ ਪੜਾਉਂਦੇ, ਉੱਥੇ ਚਲੋ ਜੀ ਵਿਆਹ ਹੋ ਗਿਆ। ਤੇ ਯਾਰ ਤੂੰ ਕਦੀ ਆਪਣੀ ਗਲੀ 'ਚ ਵਿਆਹ ਕਰਦਿਆਂ ਦੇਖਿਆ ਕਿ ਮੇਰੇ ਨਾਲ ਦੇ ਘਰ ਇੱਕ ਪੇਸ਼ੈਂਟ ਆ? ਤੂੰ ਕਦੀ ਸੋਚਿਆ? ਉਹ ਇਹ ਸੋਚਦੇ ਆ ਜਿਹੜਾ ਉਹਨਾਂ ਤੋਂ ਪਹਿਲੇ ਸਾਨੂੰ ਸੋਚਣਾ ਚਾਹੀਦਾ। ਇਸ ਮੁਲਕ 'ਚ ਇਹ ਦੁੱਖ ਹੁੰਦਾ ਮੇਰਾ ਮੈਨੂੰ। ਨਹੀਂ ਤੇ ਵਿਆਹ ਤੁਸੀਂ ਆਪਣੇ ਘਰ ਠਹਿਰ ਜਾ, ਤੂੰ ਆਪਣੇ ਘਰ ਗਲੀ ਦੇ ਵਿੱਚ ਢੋਲਾਂ ਨੇ ਬੁਲਾ ਲੈਣਾ। ਤੈਨੂੰ ਪਤਾ ਮੇਰੇ 4-5 ਇੱਧਰ ਘਰ, 4-5 ਇੱਧਰ, 4-5 ਸਾਹਮਣੇ, ਕੋਈ ਬਿਮਾਰ ਹੈਗਾ ਉਹਦੇ 'ਚ, ਕੋਈ ਉਹਦੇ 'ਚ ਕਿਸੇ ਦੀ ਮਾਂ ਬਿਮਾਰ ਆ, ਕੋਈ ਨਹੀਂ ਵੀ ਬਿਮਾਰ, ਕੋਈ ਸੁੱਤਾ ਹੋਏਗਾ, ਉਹਨੂੰ ਮੈਂ ਕਦੀ ਸਜ਼ਾ ਦੇ ਰਿਹਾ ਸਾਰੀ ਰਾਤ ਦੀ, ਡੱਗ ਸਵੇਰ ਤੱਕ। ਤੇ ਮੈਂ ਉਹ ਤੇਰੇ ਮੁੰਡੇ ਦਾ ਵਿਆਹ ਵਾ, ਤੂੰ ਜਾ ਜਿੱਥੇ ਮਰਜ਼ੀ ਜਾ ਕੇ, ਉੱਥੇ ਜਿੱਥੇ ਲੋਕਾਂ ਨੂੰ ਡਿਸਟਰਬ ਨਾ ਕਰ। ਲੈ ਡਿਸਟਰਬ ਇੱਕ ਦਿਹਾੜੀ ਲਈ ਡਿਸਟਰਬ ਹੋਣ ਲੱਗ ਪਏ ਤੇ ਕੀ ਹੋ ਗਿਆ? ਮੌਤ ਪੈ ਜਾਣੀ ਕਿਸੇ ਇੱਕ ਦਿਹਾੜੀ ਲਈ, ਇੱਕ ਸਕਿੰਟ ਲਈ ਨਹੀਂ ਤੂੰ ਕਰ ਸਕਦਾ, ਤੇਰੇ ਕੋਲ ਰਾਈਟ ਨਹੀਂ ਹੈਗਾ ਕਿਸੇ ਨੂੰ ਡਿਸਟਰਬ ਕਰਨ ਦਾ। ਇੱਕ ਦਿਹਾੜੀ ਲਈ ਵਿਆਹ ਬਾਹਰ ਜਾ ਕੇ ਗਰਾਊਂਡਾਂ 'ਚ ਕਰੋ। ਨਹੀਂ ਰੋਜ਼ ਹੁੰਦੇ ਗਰਾਊਂਡ 'ਚ ਕਰਨਾ। ਹਾਲਾਂ 'ਚ ਕਰੋ। ਗਲੀ ਵਿਆਹ ਵਾਸਤੇ ਬਣੀ ਆ, ਗਲੀ ਬੱਚੇ ਖਿਡਾਉਣ ਵਾਸਤੇ ਆ, ਗਲੀ ਥੜਿਆਂ ਤੇ ਬਹਿਣ ਵਾਸਤੇ ਆ। ਗਰਾਊਂਡਾਂ 'ਚ ਪਾਣੀ ਨਹੀਂ ਮੁੱਕਦਾ ਉੱਥੇ, ਮਤਲਬ ਸਾਰੀ ਸ਼ਾਦੀ ਹਾਲ ਇਹ ਹਾਲ ਦੇ ਵਿੱਚ ਅਸੀਂ ਨਹੀਂ ਹਾਂ, ਇਹ ਗੱਲ ਕਰਨਾ ਤੂੰ ਕਿ ਰੁਪਈਆ ਤੂੰ 20,000 ਬਚਾਉਣਾ ਵਾ। ਤੇ ਫਿਰ ਇਸੇ ਤਰ੍ਹਾਂ ਹੀ ਵੇਖੋ ਇਲੀਗਲ ਜਿਹੜੀ ਗੈਰ ਕਾਨੂੰਨੀ ਚੀਜ਼ ਆ ਉਹਨੂੰ ਆਪਣੇ ਚ ਕਾਨੂੰਨੀ ਪਾਈ ਜਾਣਾ ਹੈ। ਉਹ ਯਾਰ ਇਹ ਗੱਲ ਨਹੀਂ ਹੈਗੀ ਭਾਜੀ, ਜਿੱਥੇ ਤੁਸੀਂ ਇੱਕ ਦਿਹਾੜੀ ਦੇ ਲੋਕਾਂ ਨੂੰ ਬੇਸਕੂਨੀ ਸਾਰੇ ਕਰਦੇ ਨੇ ਕਿ ਆ ਤੁਹਾਡਾ ਵਿਆਹ ਨਹੀਂ ਹੋਇਆ, ਤੇਰਾ ਵਿਆਹ ਨਹੀਂ ਹੋਇਆ, ਤੇਰਾ ਵਿਆਹ ਨਹੀਂ ਹੋਇਆ, ਤੇਰਾ ਵਿਆਹ ਨਹੀਂ ਹੋਇਆ। ਸਾਰਿਆਂ ਦੇ ਵਿਆਹਾਂ ਤੇ ਢੋਲ ਟਮਕੇ ਹੋਏ, ਵਾਜੇ ਵੱਜੇ ਆ, ਸਾਰਿਆਂ ਦੇ ਵਿੱਚ ਛੁੱਲੀਆਂ ਚੱਲੀਆਂ, ਵਲੀਮੇ, ਗਲੀਆਂ ਬੰਦ ਹੋਈਆਂ, ਸੜਕਾਂ ਬੰਦ ਹੋਈਆਂ। ਇਹ ਪਾਕਿਸਤਾਨ ਦਾ ਰਿਵਾਜ ਆ। ਸਹੀ ਗੱਲ ਉਸਤਾਦ ਜੀ। ਕੈਸਾ ਤੂੰ ਹੀ ਸ਼ਾਬਾਸ਼ ਸ਼ਾਬਾਸ਼ ਗਲਤ ਜੀ ਬਿਲਕੁਲ। ਅੱਛਾ ਰਿਵਾਜ ਗਲਤ ਹੋਵੇ ਤੇ ਉਹਨੂੰ ਚੱਲਣ ਦੇਣਾ? ਨਹੀਂ ਪਾਕਿਸਤਾਨ ਦਾ ਰਿਵਾਜ ਆ। ਅੱਜ ਤੱਕ ਕੋ ਵਿਆਹ ਦੇ ਨਾਲ ਮਰਿਆ? ਅੱਛਾ ਹਸਪਤਾਲ ਅੱਜ ਤੱਕ ਤੁਸੀਂ ਦੱਸੋ, ਤੁਸੀਂ ਆਪਣੀ ਉਸਤਾਦ ਜੀ ਤੁਸੀਂ ਹਜ਼ਾਰਾਂ ਮੌਤਾਂ ਆਤਿਸ਼ਬਾਜ਼ੀ ਤੋਂ, ਫਾਇਰਿੰਗ ਤੋਂ ਹਜ਼ਾਰਾਂ ਮੌਤਾਂ ਹੋਈਆਂ ਨੇ। ਉਹ ਇੱਕ ਅੱਧਾ ਹੋਇਆ ਹੁਣ। ਇੱਕ ਅੱਧਾ ਨਹੀਂ, ਇੱਕ ਅੱਧਾ ਇਕੱਠੇ ਕਰ ਸਾਰੇ ਪੂਰੇ ਪਾਕਿਸਤਾਨ 'ਚ। ਉਸਤਾਦ ਜੀ ਵਿਆਹ ਕਦੇ ਕਦੇ ਹੋਣਾ ਤੇ ਬਿਮਾਰੀ ਰੌਣਕ ਵੀ ਤੇ ਲੱਗ ਜਾਂਦੀ ਨਾ, ਇੱਕ ਅੱਧਾ ਮਰ ਜਾਂਦਾ ਤੇ ਫਿਰ ਕੀ ਹੋਇਆ? ਜਦੋਂ ਰੌਣਕ ਲੱਗਦੀ ਇੰਜ ਕਰਕੇ ਛੁੱਲੀ ਚੱਲਦੀ, ਕਿੰਨੇ ਰੰਗ, ਉਹ ਕਿੰਨੀ ਦੁਨੀਆ, ਪੂਰਾ ਮਹੱਲਾ ਵੇਖਦਾ, ਪੂਰਾ ਇਲਾਕਾ ਵੇਖਦਾ ਕਿ ਲੈ ਵੀ ਆ ਛੁੱਲੀ ਚੱਲੀ ਆ ਅੱਛਾ ਯਾਰ। ਬੇਟਾ ਤੂੰ ਕਿਤੇ ਵਿਹੜੇ 'ਚ ਸੁੱਤਾ ਹੋਵੇਂ ਗਰਮੀਆਂ ਨੂੰ, ਤੇਰੇ ਕਿਤੇ 4 ਗਲੀਆਂ ਪਰੋਂ ਸੇਬੇ ਵਾਲਾ ਬੰਬ ਆ ਕੇ ਫੁੱਸ ਜਿਹੜਾ ਹੁੰਦਾ ਨਾ ਏਡਾ ਉਹ ਵੱਜੇ ਤੇਰੇ ਮੱਥੇ 'ਚ, ਸਭ ਤੋਂ ਪਹਿਲੇ ਤੇ ਉਹਦੀ ਮਾਂ ਭੈਣ ਨੇ ਕਰਨੀ ਹੈ। ਇਹ ਜਦੋਂ ਆਪ ਕਰੋ ਨਾ ਉਦੋਂ ਜਾਇਜ਼ ਹੁੰਦਾ ਹੈ। ਜਦੋਂ ਤੇਰੇ ਛੁਰਲੀ ਵੱਜਣੀ ਨਾ ਆ ਕੇ, ਉਦੋਂ ਤੈਨੂੰ ਪਤਾ ਲੱਗਣਾ, ਉਦੋਂ ਤੁਸੀਂ ਨਜਾਇਜ਼ ਹੁੰਦੇ। ਅਸੀਂ ਆਪ 92 ਜਾਂਦੇ ਹੋਈਏ ਤਾਂ ਠੀਕ ਆ, ਆਪ ਅਸੀਂ 92 ਜਾਂਦੇ ਹੋਈਏ ਨਿਕਲ ਜਾਗੇ। ਅਗਲਾ 92 ਯਾਰ ਦੇ ਤੈਨੂੰ ਅਕਲ ਨਹੀਂ ਹੈ ਕਿ 92 ਹੀ ਆਈ ਜਾ, ਉਦੋਂ ਅਸੀਂ ਪੂਰੇ ਇੰਸਪੈਕਟਰ ਬਣ ਜਨੇ ਟ੍ਰੈਫਿਕ ਵਾਲੇ। ਸਹੀ ਬਾਤ। ਆਪ ਅਸੀਂ ਜਦੋਂ ਮਰਜ਼ੀ ਨਿਕਲ ਜੀਏ।
ਇਹ ਤੇਰੇ ਵਰਗੇ ਨੇ ਬੇੜਾ ਗਰਕ ਕੀਤਾ ਮੁਲਕ ਦਾ। ਕੋਈ ਬੇੜਾ ਗਰਕ ਆ ਇੱਥੇ ਨਾਲੇ ਇੱਕ ਸਕੂਲ ਆ, ਮੇਰੀ ਗੱਲ ਸੁਣੋ, ਇੱਥੇ ਗਲੀ ਦੇ ਵਿੱਚ 5 ਮਰਲੇ ਦਾ ਮਕਾਨ ਆ, ਥੱਲੇ ਰਹਿਸ਼ ਕੀਤੀ ਆ, ਉੱਤੇ ਬਾਜੀ ਵਿਹਲੀ ਹੁੰਦੀ ਆ, ਬਾਜੀ ਦਾ ਖਾਮਦ ਬਾਹਰ ਆ, ਬਾਜੀ ਕੋ ਟਾਈਮ ਹੈਗਾ, ਬਾਜੀ ਉੱਤੇ ਸਕੂਲ ਪਾ ਲੈਂਦੀ ਤੇ ਮਾੜਾ ਬਾਜੀ ਉੱਤੇ 36 ਕੁ ਬੱਚੇ ਲੈ ਕੇ ਗਲੀ ਦੇ ਵਿੱਚ ਦੁਪਹਿਰ ਦੇ ਟਾਈਮ ਗਲੀ ਬਲੌਕ ਹੁੰਦੀ ਹੈ, ਨਿੱਕੇ ਨਿੱਕੇ ਬੱਚੇ 250-250 ਫੀਸ ਤੇ ਇਹ ਵਿਹਲੀ ਸੀ ਬਾਜੀ ਦੇ ਸਕੂਲ ਪਾ। ਓਏ ਉਹ ਕਿਹੜੀ ਜਗ੍ਹਾ ਵਾ? ਉਹੋ ਜਿਹੇ ਜਿਹੜੇ ਤੁਹਾਡੇ ਇਜਾਜ਼ਤ ਦੇਣ ਵਾਲੇ ਆ ਇੱਥੇ ਬਾਹਰ ਸੂਸਾ ਰੋਡ ਗ੍ਰੀਨ ਬੈਲਟ, ਤੁਸੀਂ ਉੱਥੋਂ ਅੰਦਰ ਆਓ ਨਾ, ਜਿਹੜੇ ਫੈਸਲਾਬਾਦ ਦੇ ਲੋਕ ਨੇ, ਫੈਜ਼ਾਨੇ ਮਦੀਨਾ ਤੋਂ ਅੰਦਰ ਗ੍ਰੀਨ ਬੈਲਟ ਆਓ, ਅੱਗੇ ਇੱਕ ਸਕੂਲ ਹੁੰਦਾ, ਪਾਇਣ 1 ਘੰਟਾ ਦੁਪਹਿਰ ਨੂੰ ਪੂਰਾ ਤੁਸੀਂ ਉਹ ਟ੍ਰੈਫਿਕ ਉਹ ਤੁਸੀਂ ਲੰਘ ਨਹੀਂ ਸਕਦੇ, ਕੋਈ ਐਂਬੂਲੈਂਸ ਆ, ਕੋਈ ਮਰੀਜ਼ ਆ, ਬਰਬਾਦੀ ਆ। ਤੁਸੀਂ ਕਰੋ ਛੁੱਟੀ ਟਾਈਮ ਅੱਛਾ ਚਲੋ ਮੇਰੀ ਗੱਲ ਸੁਣ ਲਾ ਫਰੀਦ, ਐਵੇਂ ਨਜਾਇਜ਼ ਗੱਲ ਨੂੰ ਜਾਇਜ਼ ਕਰਨ ਲਈ ਨਾ ਐਵੇਂ ਭਰਵੇਂ ਐਕਸਪ੍ਰੈਸ਼ਨ ਦੇ ਕੇ ਜਾਇਜ਼ ਨਹੀਂ। ਚਲੋ ਮੈਂ ਤੁਹਾਨੂੰ ਲੌਜੀਕ ਦੱਸਾਂਗਾ, ਇਹਦੀ ਗੱਲ ਕਰੋ ਤੁਸੀਂ। ਉਹ ਸਕੂਲ ਭਾਜਨ ਬੜਿਆ, ਮੇਰੀ ਗੱਲ ਸੁਣੋ, ਦੁਪਹਿਰ ਨੂੰ ਬੱਚਿਆਂ ਨੂੰ ਛੁੱਟੀ ਹੁੰਦੀ, ਉਹ ਕੀ ਤਾਲੀਮ ਦੇ ਰਹੇ ਨਾ ਬੱਚਿਆਂ ਨੂੰ, ਲਾਈਫ ਜੀਣੀ ਸਿਖਾਉਂਦੇ ਨਾ ਬੱਚਿਆਂ ਨੂੰ, ਅੱਛਾਈ ਬੁਰਾਈ ਦੀ ਤਾਲੀਮ ਦਿੰਦੇ, ਨੈਗੇਟਿਵ ਪੋਜ਼ਿਟਿਵ ਕੀ ਹੁੰਦਾ, ਕਿੱਦਾਂ ਤੁਸੀਂ ਅੱਛੇ ਇਨਸਾਨ ਬਣਨਾ, ਇਹੀ ਸਿਖਾਉਂਦੇ ਨਾ, ਕਿਸੇ ਨੂੰ ਤਕਲੀਫ ਨਹੀਂ ਦੇਣੀ, ਆਪਣੇ ਹਮਸਾਇਆਂ ਸਕੂਲਾਂ 'ਚ ਇਹੀ ਤਾਲੀਮ ਦਿੱਤੀ ਜਾਂਦੀ ਨਾ ਦੁਨਿਆਵੀ। ਠੀਕ ਹੈ ਨਾ। ਆਪ ਜਦੋਂ ਛੁੱਟੀ ਹੁੰਦੀ ਆ ਬਾਹਰ 2500 ਬੰਦਾ ਜ਼ਲੀਲ ਹੋ ਰਿਹਾ ਹੁੰਦਾ ਟ੍ਰੈਫਿਕ ਤੋਂ, ਔਰ ਚਲੋ ਮੰਨ ਲਿਆ ਕੋਈ ਰੋਡ ਦੇ ਉੱਤੇ ਸਕੂਲ ਆ, ਉਹਦੀ ਇੱਕ ਮੈਨੇਜਮੈਂਟ ਨਹੀਂ ਹੋਣੀ ਚਾਹੀਦੀ, 10-12 ਗਾਰਡ ਖੜੇ ਹੋਣ, ਰਕਸ਼ੇ ਵਾਲੇ ਇੰਜ ਲੱਗਾ ਇੱਕ ਲਾਈਨ 'ਚ ਰਕਸ਼ੇ ਖਿਲਾਰ ਲੈਣ, ਥੋੜੀ ਜਿਹੀ ਮੈਨੇਜਮੈਂਟ ਕਰ ਲੈਣ, ਰੋਡ ਵੀ ਖੁੱਲਾ ਰਹੇਗਾ ਤੇ ਬੱਚੇ ਅੰਦਰੋਂ ਬੱਚਿਆਂ ਨੂੰ ਡੱਕ ਕੇ ਰੱਖਣ, ਇੰਜ ਛੱਡ ਦਿੰਦੇ ਲਾਮਾ ਵਿੱਚ ਕੁਕੜੀਆਂ ਛੱਡ ਦੇਈਆਂ ਨੇ ਇਕੱਠੀਆਂ, ਭਾਜੀ ਉੱਥੇ ਖਲੋਤੇ ਰਹਿਣ, ਕੱਲਾ ਬੱਚਾ ਜਿਹੜਾ ਆਵੇ ਉਹਨੂੰ ਕੋ ਭਾਵੇਂ ਆਓ ਭੇਜੀ ਜੋ ਜਾਈ ਜੋ, ਉੱਥੇ ਗੇਟ ਖੋਲ ਕੇ ਕਹਿੰਦੇ ਜਾਓ ਜਾਨ ਛੱਡੋ ਸਾਡੀ। ਤੁਹਾਡੇ ਮੁਤਾਬਕ ਉਸਤਾਦ ਜੀ ਇਦਾਂ ਕਰਨੇ, ਉਹਨਾਂ ਨੂੰ ਫੋਨ ਕਰਕੇ ਕਹਿੰਦੇ ਇੱਕ ਸੁਰੰਗ ਖੋਦ ਦੇਣ, ਉਹਦੇ ਥਾਣੀ ਰਕਸ਼ੇ ਤੇ ਟਰਾਲੀਆਂ ਤੇ ਰਕਸ਼ੇ। ਉਸਤਾਦ ਜੀ ਵੇਖੋ ਸਾਡੇ ਤੋਂ ਘਰਾਂ ਤੋਂ ਬੱਚੀਆਂ ਜਿਹੜੀਆਂ ਨਿਕਲਦੀਆਂ ਨੇ ਨਾ, ਸ਼ਿਬਲੀ ਕਾਲਜ ਕਿੱਥੇ ਆ, GC ਯੂਨੀਵਰਸਿਟੀ ਕਿੱਥੇ ਆ, ਪੰਜਾਬ ਘਰਾਂ ਚੋਂ ਬੱਚੀਆਂ ਨਿਕਲਦੀਆਂ ਨੇ, ਸਾਡੇ ਘਰਾਂ ਚੋਂ ਕਦੀ ਬੱਚੀ ਨਹੀਂ ਨਿਕਲਦੀ। ਹੈਲੋ ਮੈਂ ਸਰ ਵੇਖਿਆ ਹੁਣ ਨਾਲ ਹੀ ਵੇਖ ਲੈ ਤੂੰ ਖਵਾਜੇ ਦਾ ਬਣ ਗਿਆ ਨਾ। ਨਹੀਂ ਭਾਈ ਇਹ ਗੱਲ ਸਾਡੇ ਘਰਾਂ ਚੋਂ ਬੱਚੀਆਂ ਨਿਕਲਦੀਆਂ। ਉਹ ਯਾਰ ਇਹ ਗੱਲ ਕਰਨ ਡਿਆ ਵਾ, ਤੁਸੀਂ ਐਵੇਂ ਲੈ ਕੇ ਨਾ ਟੁਰ ਪਿਆ ਕਰੋ, ਤੁਸੀਂ ਅੱਗੇ ਵੀ ਮਨਾ ਕਰਨ ਡਿਆ ਸੀ, ਤੁਹਾਨੂੰ ਕਾਹਦੀ ਫੈਮਿਲੀ। ਯਾਰ ਤੂੰ ਬਗੈਰਤੀ ਕਰ ਰਿਹਾ ਵਾ, ਮੈਂ ਬਗੈਰਤੀ ਤੂੰ ਸ਼ੋਅ ਵੇਖ ਲਈ, ਤੂੰ ਕਿ ਸਾਡੇ ਘਰਾਂ ਚੋਂ ਬੱਚੀਆਂ ਨਿਕਲਦੀਆਂ ਨੇ। ਉਹ ਯਾਰ ਮੈਂ ਮਿਸਾਲ ਦਿੱਤੀ, ਸਾਡੇ ਘਰਾਂ ਚੋਂ ਜਿੰਨੇ ਅਸੀਂ ਕੌਮ ਹੈਗੀ, ਜਿੰਨੇ ਲੋਕ ਆ, ਜਿੰਨੇ ਲੋਕ ਤੂੰ ਉਸਤਾਦ ਨੂੰ ਕਹਿ ਤਨਖਾਹ ਵਧਾਣ ਤੇਰੀ, ਪਾਗਲ ਹੋ ਗਏ ਆ ਤੂੰ। ਵੈਸੇ ਉਸਤਾਦ ਜੀ ਜਿਹੜੀਆਂ ਬੱਚੀਆਂ ਘਰਾਂ ਚੋਂ ਨਿਕਲਦੀਆਂ ਨੇ ਉਹਨਾਂ ਨੂੰ ਉਹ ਲੱਖ ਲਾਣਤ, ਤੂੰ ਕਹ ਉਸਤਾਦ ਜੀ ਜਿਹੜੀਆਂ ਘਰਾਂ ਦੀਆਂ ਬੱਚੀਆਂ ਸਕੂਲ ਜਾਂਦੀਆਂ ਨੇ, ਘਰਾਂ ਚੋਂ ਨਿਕਲਦੀਆਂ ਕਿਉਂ ਨਹੀਂ ਤੈਨੂੰ ਭੁੱਲਣ ਦਿਆ? ਕਿੰਨੀਆਂ ਕਿ ਨਿਕਲੀਆਂ ਨੇ ਜਿਹੜੀਆਂ ਤੇਰੇ ਦਿਮਾਗ 'ਚ ਬੈਠੀਆਂ ਨੇ। ਚਲੋ ਉਸਤਾਦ ਜੀ ਉਹ ਮਤਲਬ ਸਕੂਲ ਵੀ ਜਾਂਦੀ ਹੋਵੇ ਤੈਨੂੰ ਨਿਕਲੀ ਲੱਗਦੀ ਹੈ। ਉਸਤਾਦ ਜੀ ਅੱਛਾ ਫਿਗਰੇਟਿਵਲੀ ਲੈਂਦੀ, ਮੈਂ ਟੱਕਰ ਬਹੁਤ ਬੁਰੀ ਮਾਰਦਾ, ਮੇਰੀ ਗੱਲ ਸੁਣ ਲਓ। ਉਹ ਉਸਤਾਦ ਜੀ ਖਾਨਦਾਨ ਜੋ ਇੱਕ ਅੱਧਾ ਜੀ ਹੋ ਜਾਂਦਾ। ਲਿਟਰਲੀ ਗੱਲ ਲਵੋ, ਤੁਸੀਂ ਕੀ ਕਰ ਰਹੇ? ਠਹਿਰ ਜਾ ਇੱਕ ਮਿੰਟ ਇਹ ਹੁਣੇ ਤੁਸੀਂ ਕੀ ਕਰ ਰਹੇ? ਮੈਂ ਤੇ ਤੁਹਾਡੇ ਨਾਲ ਜਿਹੜੀਆਂ ਬੱਚੀਆਂ ਸਕੂਲਾਂ 'ਚ ਜਾਂਦੀਆਂ ਉਹਨਾਂ ਨੂੰ ਸ਼ਿਬਲੀ ਕਾਲਜ, GC ਯੂਨੀਵਰਸਿਟੀ, ਪੰਜਾਬ ਕਾਲਜ ਦੂਰ ਪੈਂਦੇ ਆ। ਹੁਣ ਕੀ ਹੁੰਦਾ ਕਿ ਲੋਕਾਂ ਨੇ ਆਪਣੇ ਮਹੱਲਿਆਂ ਗਲੀਆਂ ਦੇ ਵਿੱਚ ਛੋਟੇ ਸਕੂਲ ਬਣਾ ਲਏ ਆ, ਹੁਣ ਉਹ ਸਕੂਲਾਂ ਦੀ ਵਜ੍ਹਾ ਤੋਂ ਲੋਕਾਂ ਨੂੰ ਤਾਲੀਮ ਆਮ ਹੋ ਗਈ ਆ, ਉੱਥੇ ਜੇ ਅੱਧਾ ਘੰਟਾ ਟ੍ਰੈਫਿਕ ਜਿਹੜੀ ਬੰਦ ਹੋ ਜਾਏ ਤੁਹਾਨੂੰ ਮੌਤ ਪੈ ਜਾਂਦੀ ਹੈ। ਅੱਛਾ ਫਰੀਦ, ਤੈਨੂੰ ਅਟੈਕ ਹੋਇਆ ਹੋਵੇ, ਹਾਂਜੀ ਡਾਕਟਰ ਕਹਿਣ ਜੀ 5 ਮਿੰਟ ਦੇ ਅੰਦਰ ਹਸਪਤਾਲ ਲੈ ਜਾਓ, ਨਹੀਂ ਤੇ ਫਾਰਗ ਆ। ਸਹੀ ਹੈ। ਤੂੰ ਅੱਗੋਂ ਉਸ ਗਲੀ 'ਚ ਜਾਵੇਂ ਤੇ ਅੱਗੋਂ ਅੱਧੇ ਘੰਟੇ ਲਈ ਬੰਦ ਹੋਵੇ ਰਸਤਾ। ਨਹੀਂ ਉਸਤਾਦ ਜੀ I don't attack। ਡਾਊਨ ਅਟੈਕ ਨਹੀਂ ਬੇਟੇ, ਨਹੀਂ ਕੋਈ ਗੱਲ ਨਹੀਂ। ਅਟੈਕ ਹੋਇਆ ਬਾਅਦ ਖਲੋ ਕੇ ਇੰਜ ਕਰਕੇ ਖਲੋ ਜੀ ਕਿ ਨਹੀਂ ਮੇਰੀਆਂ ਧੀਆਂ ਭੈਣਾਂ ਲੰਘ ਲੈਣ ਫਿਰ ਮੈਂ ਜਾਵਾਂਗਾ। ਨਹੀਂ ਉਸਤਾਦ ਜੀ ਉਹ ਗੱਲ ਇਹ ਨਹੀਂ, ਗੱਲ ਇਹ ਆ ਕਿ ਐਂਬੂਲੈਂਸ ਹੈ ਚਾਹੇ ਨਹੀਂ ਹੈ, ਅੱਛਾ ਚਾਹੇ ਕੁਝ ਵੀ ਆ, ਸੜਕ ਬਲੌਕ ਕਰਨਾ ਰਾਈਟ ਹੀ ਨਹੀਂ ਤੁਹਾਡਾ। ਨਹੀਂ ਉਸਤਾਦ ਜੀ ਹੁਣ ਐਂਬੂਲੈਂਸ ਨੂੰ ਛੱਡ ਦੇ, ਤੁਹਾਡਾ ਰਾਈਟ ਹੀ ਨਹੀਂ ਬਣਦਾ, ਗਵਰਨਮੈਂਟ ਦੀ ਪ੍ਰਾਪਰਟੀ ਹੈ। ਤੁਸੀਂ ਉੱਥੇ ਆਪਣੀ ਮਰਜ਼ੀ ਨਾਲ ਸਪੀਡ ਬ੍ਰੇਕਰ ਬਣਾਈ ਜਾਓ, ਤੁਸੀਂ ਉੱਥੇ ਬੱਚੇ ਖੜਾਈ ਜਾਓ, ਤੁਸੀਂ ਉੱਥੇ ਗੇਂਦ ਬੱਲਾ ਖੇਡੀ ਜਾਓ, ਤੁਸੀਂ ਉੱਥੇ ਚਿੜੀ ਛਿੱਕਾ ਖੇਡੀ ਜਾਓ, ਤੁਹਾਡਾ ਰਾਈਟ ਹੀ ਨਹੀਂ ਹੈਗਾ। ਅਗਰ ਕੋਈ ਖੇਡਦਾ ਉਹ ਸਾਡੇ ਇੱਕ ਪਾਕਿਸਤਾਨ ਦਾ ਇੱਕ ਸਿਸਟਮ ਚਲਾਈ ਜਾਓ, ਲੇਕਿਨ ਤੂੰ ਅਗਰ ਆਵੇਂ ਕਾਨੂੰਨੀ ਤੌਰ ਤੇ ਭਾਵੇਂ ਤੁਸੀਂ ਸੜਕ ਤੇ ਇੱਕ ਨਾ ਇੰਜ ਕਰਕੇ ਕਿੱਲ ਵੀ ਨਹੀਂ ਠੋਕ ਸਕਦੇ, ਉਹ ਤੁਹਾਡੀ ਪ੍ਰਾਪਰਟੀ ਨਹੀਂ ਹੈਗੀ। ਤੇ ਕੀ ਕਰੀਏ, ਪਾਕਿਸਤਾਨ ਭਾਈ ਨਾ ਹਾਂ ਇਹ ਗੱਲ ਕਹਿ ਕੇ ਤੂੰ ਬਰੀ ਹੋਈ ਜਾ ਰਿਹਾ ਪੌਣੇ 2 ਘੰਟੇ ਤੋਂ ਨਹੀਂ ਕਿ ਪਾਕਿਸਤਾਨ ਆ, ਔਰ ਤੇਰੇ ਵਰਗੇ ਨੇ ਬੇੜਾ ਗਰਕ ਕੀਤਾ। ਇਹੀ ਸੋਚ ਨੇ, ਐਨਜੀ ਕਰ ਲੈ ਐਸੇ ਸੋਚ ਨੇ ਬੇੜਾ ਗਰਕ ਕੀਤਾ। ਅੱਛਾ ਵਿਆਹ ਅਸੀਂ ਨਾ ਕਰੀਏ ਗਲੀਆਂ 'ਚ, ਅਸੀਂ ਛੋਲੀਆਂ ਨਾ ਚਲਾਈਏ, ਬਾਜਾਂ ਵਾਲੇ ਚਲਾਓ, ਲੇਕਿਨ ਤੂੰ ਵਿਆਹ ਕਰ ਰਿਹਾ, ਤੂੰ 2 ਢੋਲਾਂ ਲੈ ਬੁਲਾ ਲੈ। ਚਲੋ ਦੋਵਾਂ ਨੇ ਆਉਣਾ ਜੇ। ਅੱਛਾ ਫਿਰ ਤੂੰ 2 ਢੋਲਾਂ ਲੈ ਬੁਲਾ ਲੈ, ਕਲਾਂਟ ਵਾਲਾ ਬੁਲਾ ਲਿਆ, ਉਹਦੇ ਉਹਨਾਂ ਦੇ ਆਫਰ ਨਾ ਵੀ ਬੁਲਾਉਂਦਾ ਤੇ ਉਹਨਾਂ ਦੇ ਆਉਣਾ ਹੀ ਆਉਣਾ ਨਾ। ਹਾਂ ਉਹ ਤੇ ਆਪਣੇ ਜੋ ਹੀ ਆਹੋ, ਤੇ ਉਹ ਇੱਕ ਮਿਸਾਲ ਆ। ਤੇਰੇ ਇਧਰਲੇ 4-5 ਘਰ, ਇਧਰਲੇ 4-5 ਘਰ, ਕੋਈ ਬਿਮਾਰ ਆ, ਕੋਈ ਨਹੀਂ ਵੀ ਬਿਮਾਰ, ਕੋਈ ਸੁੱਤਾ, ਉਹਨੇ ਸਵੇਰ ਦੁਕਾਨ ਤੇ ਜਾਣਾ, ਆਫਿਸ ਜਾਣਾ, ਉਹਨੂੰ ਕਾਦੀ ਸਜ਼ਾ ਵਾ ਤੇਰੇ ਢੋਲਾਂ ਦੀ? ਤੇਰੀ ਖੁਸ਼ੀ ਏਦਾਂ ਖੁਸ਼ੀ ਮਨਾ ਲੇਗਾ ਤੂੰ?
ਜਿਹੜਾ ਜੇ ਤੂੰ ਇਨਸਾਨ ਦਾ ਬੱਚਾ ਇਨਸਾਨੀਅਤ ਆ ਤੇਰੇ 'ਚ, ਤੇ ਤੈਨੂੰ ਪਤਾ ਲੱਗੇ ਕਿ ਯਾਰ ਆ ਜਿਹੜੇ ਮੇਰੇ ਢੋਲ ਵੱਜ ਰਹੇ, ਮੇਰੇ ਸਾਹਮਣੇ ਚਾਚਾ ਹੀ ਬਿਮਾਰ ਆ, ਤੇ ਉਹ ਸਿਰਫ ਇਸ ਤੋਂ ਨਹੀਂ ਆ ਕੇ ਬਾਹਰ ਮੇਰੀ ਮਾਂ ਭੈਣੇ ਕਰ ਰਹੇ ਕਿ ਅਸੀਂ 40 ਜਣੇ ਇਕੱਠੇ ਹੋਏ ਆ, ਉਹ ਵੀ ਕਹਿਣਗੇ ਯਾਰ ਮੈਂ ਹੁਣ ਕੀ ਇਹਨਾਂ ਦੇ ਕੜਮਾਸ ਪਾਵਾਂ, ਉਹ ਬਰਦਾਸ਼ਤ ਕਰ ਰਿਹਾ ਬੰਦਾ ਸੁਬਾਹ ਤੱਕ, ਕਿੱਦਾਂ ਤੇਰੀ ਖੁਸ਼ੀ ਕਬੂਲ ਹੋ ਜਾਏਗੀ? ਅੱਛਾ ਤੁਸੀਂ ਮੈਨੂੰ ਹੁਣ ਲੌਜਿਕ ਨਾਲ ਗੱਲ ਕੀਤੀ, ਮੈਂ ਵੀ ਲੌਜਿਕ ਨਾਲ ਕਰਾਂਗਾ। ਢੋਲ ਵਾਲੇ ਮੈਂ ਨਹੀਂ ਸੱਦਦਾ, ਮੈਂ ਕਲਾਂਟ ਵਾਲੇ ਸੱਦ ਲੈਣਾ, ਜਿਹੜਾ ਬੰਦਾ ਬਿਮਾਰ ਆ ਕੰਨਾਂ ਦਾ ਸੁਰੀਲਾ ਨਿਕਲ ਆਵੇ ਤੇ ਉਹ ਕਲਾਂਟ ਸੁਣੇ ਤੇ ਕਵੇ ਸੁਭਾਨ ਅੱਲਾ ਮੈਂ ਅੱਧਾ ਠੀਕ ਹੋ ਗਿਆ, ਯਾਨੀ ਕਿ ਨਹੀਂ ਅਗਰ ਉਹ ਕੰਨਾਂ ਦਾ ਸੁਰੀਲਾ ਹੁੰਦਾ ਨਾ, ਉਹਨੇ ਆਪਣੇ ਘਰ ਮੰਜੀ ਤੇ ਹੋਣਾ ਹੀ ਨਹੀਂ ਸੀ, ਉਹਨੇ ਵਿਆਹ ਤੇ ਹੋਣਾ ਸੀ। ਹਾਂਜੀ ਫਿਰ ਉੱਥੇ ਆ ਜਾਣਾ ਸੀ। ਜਿਹੜਾ ਕਲਾਂਟ ਵਾਲੇ ਦੀ ਆਉਣ ਦੀ ਵਜ੍ਹਾ ਤੋਂ ਵੀ ਘਰ ਬੈਠਾ ਨਾ, ਉਹ ਕੰਨਾਂ ਦਾ ਸੁਰੀਲਾ ਨਹੀਂ ਗਿਆ। ਮਾਫੀ ਦੇ ਦਿਓ ਉਸਤਾਦ, ਮਾਫੀ ਦੇ ਦੋ, ਨਹੀਂ ਚੱਲ ਜਾ। ਦੇਖੋ ਸਿਸਟਮ ਦੀ ਗੱਲ ਕਰ ਰਹੇ ਭਾਈ ਫਰੀਦ ਭਾਈ, ਜਿਹੜਾ ਤੁਹਾਡਾ ਲੌਜਿਕ ਹੈ ਨਾ ਉਹਦੀ ਵਜ੍ਹਾ ਤੋਂ ਪਾਕਿਸਤਾਨ ਗ੍ਰੇ ਲਿਸਟ 'ਚ ਗਿਆ। ਉਹ ਯਾਰ ਇਹੋ ਜਿਹੇ ਲੋਕ ਬਰਬਾਦੀ ਭੇਜਦੇ ਨੇ, ਇਹੋ ਜਿਹੇ ਲੋਕ। ਉਹਦੀ ਸੋਚ ਚੈੱਕ ਕਰ, ਛੁਰਲੀਆਂ ਪਟਾਕੇ ਤੁਸੀਂ ਚਲਾਉਣੇ ਨੇ, ਕਿਤੇ ਬਾਹਰ ਚਲੇ ਜਾਓ, ਠੀਕ ਹੈ ਜੀ, ਫਾਇਰਿੰਗਾਂ ਕਰਨੀਆਂ ਕਿਤੇ, ਜੋ ਮਰਜ਼ੀ ਕਰੋ, ਡਿਸਟਰਬ ਨਾ ਕੋਈ ਹੋਵੇ। ਜਿੱਥੇ ਕੋਈ ਡਿਸਟਰਬ ਹੋਇਆ ਉੱਥੇ ਤੁਸੀਂ ਦੁਨਿਆਵੀ ਤੌਰ ਤੇ ਵੀ ਔਰ ਐਜ਼ ਏ ਮੁਸਲਮ ਵੀ ਦੋਵਾਂ ਪਾਸੇ ਤੁਸੀਂ ਗੁਨਾਹਗਾਰ ਹੋ। ਸਹੀ ਗੱਲ, ਅਗਰ ਤੁਹਾਡੀ ਵਜ੍ਹਾ ਤੋਂ ਕੋਈ ਡਿਸਟਰਬ ਹੋਇਆ, ਯਾਨੀ ਅਸੀਂ ਸਾਊਂਡ ਵੀ ਨਹੀਂ ਲਾ ਸਕਦੇ, ਨਹੀਂ ਲਾ ਸਕਦੇ। ਹੈ ਸਾਊਂਡ ਰੋਡ ਤੇ ਲਾ ਕੇ ਅਸੀਂ ਗਾਣਾ ਗੁਣਾ ਜਾਂ ਕੋਈ ਅੱਛੀ ਕੋਈ ਨਹੀਂ ਲਾ ਸਕਦੇ। ਨਹੀਂ, ਜਦੋਂ ਸੌਣ ਸਾਰੇ ਨਹੀਂ ਲਾ ਸਕਦੇ। ਤੁਸੀਂ ਨਹੀਂ ਕਾਨੂੰਨੀ ਤੌਰ ਤੇ ਨਹੀਂ ਲਾ ਸਕਦੇ ਸਾਊਂਡ ਸਿਸਟਮ ਵੱਡਾ। ਅਗਰ ਕੋਈ ਬੰਦਾ ਕਾਨੂੰਨ ਹੈ, ਕਸਮ ਵਾਲੀ ਗੱਲ ਆ ਕਿ ਇੱਕ ਬੰਦਾ ਸਿਰਫ ਕਾਲ ਕਰ ਦੇਵੇ ਨਾ ਜੀ ਕਿ ਮੈਂ ਸੁੱਤਾ ਗਲੀ ਦੇ ਵਿੱਚ, ਇਹਨਾਂ ਨੇ ਸਾਊਂਡ ਸਿਸਟਮ ਲਾਇਆ, ਮੈਂ ਡਿਸਟਰਬ ਹੋ ਰਿਹਾ, ਕਾਨੂੰਨ ਹੈ ਪਾਕਿਸਤਾਨ 'ਚ, ਉਹਦੇ ਤੇ ਅਮਲ ਹੋ ਜਾਏ ਤੇ ਤੁਹਾਨੂੰ ਤਾਰੇ ਵਹਾ ਦੇਣ ਉਸ ਟਾਈਮ, ਠੀਕ 10 ਮਿੰਟ ਬਾਅਦ ਨਾ ਅਮਲ ਹੋਵੇ ਤੇ ਉਹ ਲੈਦਾ ਗੱਲ ਆ। ਸਮਝ ਆ ਰਹੀ? ਔਰ ਸਾਡੇ ਜ਼ਿਹਨ ਬਣ ਗਏ ਫੋਨ ਕਰਨ ਵਾਲੇ ਨੇ ਵੀ ਨਹੀਂ ਕਰਨਾ, ਉਹਨੂੰ ਪਤਾ ਹੋਣਾ ਹੀ ਕੁਛ ਨਹੀਂ। ਸਹੀ ਪੁਲਿਸ ਆ ਗਈ, ਸਭ ਤੋਂ ਪਹਿਲਾਂ ਉਹਨੇ ਕਹਿਣਾ ਫੋਨ ਕਿਹਨੇ ਕੀਤਾ ਜੀ, ਉਰੇ ਆਓ, ਉਹਦੀ ਤੁਹਾਨੂੰ ਪਤਾ ਲੱਗਣਾ ਇਹਨੇ ਫੋਨ ਕੀਤਾ, ਸਾਰੀ ਜ਼ਿੰਦਗੀ ਲਈ ਤੁਹਾਡੀ ਉਹਦੇ ਨਾਲ ਪੈ ਜਾਣੀ। ਸਹੀ ਗੱਲ। ਉਤੋਂ ਦੱਸ ਐਸ ਕੰਜਰ ਨੇ ਫੋਨ ਕੀਤਾ, ਦੇਖ ਲਓ ਜੀ ਸਾਡਾ ਹਮਸਾਇਆ ਹੈ, ਸਾਡੀ ਖੁਸ਼ੀ ਨਹੀਂ, ਪਰ ਕਿੱਥੇ ਗੱਲ ਚਲੀ ਜਾਣੀ? ਇੱਥੇ ਟੋਟਲ ਵਿਗੜਿਆ ਪਿਆ ਸਾਰਾ ਕੁਝ। ਸਹੀ ਤੇ ਗੱਲ। ਕਿੱਦਾਂ ਤੁਸੀਂ ਦੱਸੋ, ਜੇ ਟੋਟਲ ਵਿਗੜਿਆ ਪਾਕਿਸਤਾਨ ਦੀ ਇਹੋ ਹੀ ਸਿਸਟਮ ਨੂੰ ਅਸੀਂ ਬਰਦਾਸ਼ਤ ਕਰ ਰਹੇ ਔਰ ਇਹਦੇ ਨਾਲ ਅਸੀਂ ਜੀਣਾ ਵਾ। ਤੂੰ ਮੈਨੂੰ ਪੁੱਛ ਕਿੱਦਾਂ ਠੀਕ ਹੋ ਸਕਦਾ? ਮੈਂ ਕਿਉਂ ਪੁੱਛਾਂ ਠੀਕ ਹੋ? ਮੈਨੂੰ ਨਹੀਂ ਚਾਹੀਦਾ ਠੀਕ। ਮੈਂ ਕਹਿੰਦਾ ਵੇਖੋ ਤੈਨੂੰ ਇਦਾਂ ਹੀ ਤੇਰਾ ਸਹੀ ਆ। ਦੂਸਰੇ ਮੁਲਕਾਂ 'ਚ ਉਸਤਾਦ ਜੀ, ਬਾਹਰ ਤੁਸੀਂ ਵੇਖਿਆ ਸੀ ਦੁਬਈ ਗਏ ਆ, ਕੋਈ ਥੜਾ ਨਹੀਂ ਬਾਹਰ, ਕੋਈ ਯਾਰ ਤੁਸੀਂ ਬੈਠ ਦੋਨੋਂ ਸ਼ੋਅ ਕਰ ਲਓ, ਅਸੀਂ ਮਟਰ ਛਿੱਲ ਲੈਣੇ ਆ ਹੈ ਜਸੂ ਮੰਜੂ ਖੇਡ ਲਈਏ ਅਸੀਂ। ਜਿਹੜਾ ਉਸਤਾਦ ਜੀ ਰੌਣਕ ਦੀ ਗੱਲ ਹੈ ਨਾ, ਪਾਕਿਸਤਾਨ ਇੱਕ ਜਿਹਨੂੰ ਕਹਿੰਦੇ ਨੇ ਨਾ ਕਿ ਸੋਵਰਨ ਕੰਟਰੀ ਆ, ਦ ਫੈਬੂਲਸ ਪੀਪਲ ਪਾਕਿਸਤਾਨ, ਯੂ ਨੋ। ਨਾਲੇ ਗੱਲ ਪਤਾ ਕੀ ਹੈ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਜ਼ਿੰਦਗੀ ਅਸੀਂ ਗੁਜ਼ਾਰੀ ਜਾ ਰਹੇ ਹਾਂ, ਉਹ ਗੁਜ਼ਰੀ ਜਾ ਰਹੀ ਹੈ, ਲੇਕਿਨ ਸੱਚੀ ਗੱਲ ਇਹ ਹੈ ਕਿ ਸਵੇਰ ਨੂੰ ਜਿਹੜਾ ਬੰਦਾ ਘਰੋਂ ਨਿਕਲਦਾ ਨਾ, ਉਹਦੀ ਗਰੰਟੀ ਨਹੀਂ ਹੁੰਦੀ ਰਾਤ ਨੂੰ ਵਾਪਸ ਆਏਗਾ ਕਿ ਨਹੀਂ। ਬਿਲਕੁਲ ਠੀਕ। ਇਹ ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ, ਠੀਕ ਹੈ ਜੀ। ਕਦਮ ਕਦਮ ਤੇ ਬਾਹਰ ਟ੍ਰੈਫਿਕ, ਤੁਸੀਂ ਰੋਡ ਤੇ ਜਾ ਰਹੇ ਹੋ ਤੇ ਇੰਜ ਲੱਗਦਾ ਜਿਵੇਂ ਗੁਆਚੀਆਂ ਗਾਵਾਂ ਫਿਰ ਰਹੀਆਂ ਨੇ, ਕੋਈ ਪਤਾ ਨਹੀਂ ਕਿੱਧਰੋਂ ਤੁਹਾਨੂੰ ਕਿੰਨੇ ਆ ਕੇ ਮਾਰ ਜਾਣਾ। ਤੁਸੀਂ ਰਾਤ ਨੂੰ ਅਗਰ ਸਾਰੀ ਦਿਹਾੜੀ ਬਾਹਰ ਫਿਰ ਕੇ ਘਰ ਆ ਜਾਂਦੇ ਹੋ ਤੇ ਸ਼ੁਕਰਾਨੇ ਦੇ ਨਫਲ ਪੜਿਆ ਕਰੋ ਕਿ ਮੈਂ ਘਰ ਆ ਗਿਆ। ਸਾਡਾ ਇਦਾਂ ਦਾ ਮੁਲਕ ਦਾ ਸਿਸਟਮ ਤੇਰੇ ਵਰਗੇ ਲੋਕਾਂ ਦੀ ਵਜ੍ਹਾ ਤੋਂ ਹੋ ਗਿਆ। ਸਮਝ ਆ ਰਹੀ ਹੈ? ਖਾਣਾ ਤੁਸੀਂ ਕਿਤੋਂ ਬਾਹਰੋਂ ਖਾਂਦੇ ਹੋ, ਤੁਹਾਨੂੰ ਕੋਈ ਪਤਾ ਨਹੀਂ ਇਹਦੇ ਅੰਦਰ ਕੀ ਆ। ਤੁਸੀਂ ਨਾਸ਼ਤਾ ਸੁਬਾਹ ਕਰਦੇ ਹੋ ਕਿਸੇ ਰੇਹੜੀ ਤੋਂ, ਅੰਨੇ ਲੋਕ ਹੋਣ ਨਾ, ਅੰਨੇ ਸਮਝਦਾਰ ਬੰਦਾ, ਅੰਨਾ ਬੰਦਾ ਨਾਸ਼ਤੇ ਦੀ ਦੁਕਾਨ ਤੇ ਜਾਵੇ, ਉਹ ਵੀ ਕਿਸੇ ਨੂੰ ਪੁੱਛ ਲੈ ਯਾਰ ਦੇਖੀ ਇਹਨੇ ਅੱਜ ਤੇ ਨਾਸ਼ਤਾ ਕਰਨ ਲੱਗੇ ਨੇ ਢੱਕਿਆ ਵੀ ਆ ਕਿ ਨਹੀਂ, ਉਹਨੂੰ ਅਗਲਾ ਦੱਸੇਗਾ ਨਹੀਂ ਢੱਕਿਆ ਹੋਵੇਗਾ, ਨਹੀਂ ਯਾਰ ਆ ਜਾਓ ਇੱਥੇ ਨਹੀਂ ਖਾਣਾ। ਅਸੀਂ ਅੱਖਾਂ ਲਿਓ ਕੇ ਉੱਥੋਂ ਸੁਭਾਨ ਅੱਲਾ ਖਾਈਦਾ ਤੇ ਸਾਡੇ ਸਾਹਮਣੇ ਉਹਦੇ 'ਚ ਮਿੱਟੀ ਪੈ ਰਹੀ ਹੁੰਦੀ। ਸਮਝ ਆ ਰਹੀ ਕਰਦੀ? ਤੇ ਅਗਰ ਉਹਦੇ ਕੋਲ 10 ਅਗਰ ਉਹਦੇ ਕੋਲ 500 ਗਾਹਕ ਹੁੰਦਾ ਨਾ, ਇੱਕ ਜਾਂ ਦੋ ਨੂੰ ਕਹਿਣਗੇ ਯਾਰ ਇਹਨੂੰ ਢੱਕ ਵੀ ਲਾ, ਬਾਕੀ ਇਹ ਵੀ ਨਹੀਂ ਕਹਿਣਗੇ, ਉਹਨੂੰ ਖਾਈ ਜਾਣਗੇ। ਸਹੀ। ਤੂੰ ਸਿਰਫ 10 ਮਿੰਟ ਵਾਈਟ ਸੂਟ ਪਾ ਕੇ ਰੋਡ ਤੇ ਖੜਾ ਹੋ ਕੇ 10 ਮਿੰਟ ਬਾਅਦ ਤੈਨੂੰ ਅਗਰ ਕੋਈ ਆਲਾ ਹੋਵੇ ਨਾ, ਜਿੰਨਾ ਤੈਨੂੰ ਵੇਖੇ ਕਿ ਤੇਰੇ ਤੇ ਮਿੱਟੀ ਕਿੰਨੀ ਲੱਗੀ ਹੈ, ਤੂੰ ਪਰੇਸ਼ਾਨ ਹੋ ਜਾਵੇਂ। ਤੇ ਉਸ ਨਾਸ਼ਤੇ 'ਚ ਉਹ ਟਿੱਕੀਆਂ ਨਾਸ਼ਤੇ ਭੱਲੇ ਫਲਾਣੀ ਚੀਜ਼ ਕੌਣ ਚੈੱਕ ਐਂਡ ਬੈਲੈਂਸ ਕਰੇਗਾ? ਕੌਣ ਕਰੇਗਾ? ਇੱਥੇ ਕਾਨੂੰਨ ਨਹੀਂ ਹੈਗਾ, ਤੁਸੀਂ ਖਵਾ ਸਕਦੇ। ਸਿਹਤਾਂ ਬਰਬਾਦੀ, ਸਮਝ ਆ ਰਹੀ ਗੱਲ ਦੀ? ਡਿਪਰੈਸ਼ਨ ਪਾਕਿਸਤਾਨ 'ਚ ਕਦਮ ਕਦਮ ਤੇ, ਉਹ ਤੇਰੇ ਵਰਗਾ ਇਗਨੋਰ ਕਰਕੇ ਫਿਰ ਜਾਏ ਤੇ ਭਾਵੇਂ ਸਾਰੀ ਸਿਹਤ ਉਹਦੇ ਲਈ। ਜਿਹੜਾ ਇਗਨੋਰ ਕਰ ਰਿਹਾ ਮੋਟੇ ਦਿਮਾਗ ਵਾਲਾ ਬੰਦਾ, ਜਿਹਦੀ ਇਦਾਂ ਦੀ ਸੋਚ ਆ, ਉਹਦੇ ਲਈ ਪਾਕਿਸਤਾਨ ਤੋਂ ਅੱਛਾ ਮੁਲਕ ਹੀ ਕੋਈ ਨਹੀਂ। ਸਹੀ ਬਿਲਕੁਲ। ਤੇ ਜਿਹੜਾ ਬੰਦਾ ਇਹ ਸੋਚਦਾ ਇਹ ਕਿਉਂ ਹੋ ਰਿਹਾ, ਇਦਾਂ ਹੋਣਾ ਚਾਹੀਦਾ, ਇਹ ਕਿਉਂ ਹੋ ਰਿਹਾ, ਇਦਾਂ ਹੋਣਾ ਚਾਹੀਦਾ, ਉਹ ਸਭ ਤੋਂ ਪਹਿਲੇ ਡਿਪਰੈਸ਼ਨ 'ਚ ਜਾਏਗਾ। ਉਸ ਤੋਂ ਬਾਅਦ ਉਹ ਕਹੇਗਾ ਯਾਰ ਮੈਂ ਇੱਥੋਂ ਨਿਕਲ ਜਾਵਾਂ, ਮੈਂ ਬਾਹਰ ਚੱਲ ਜਾਵਾਂ। ਉਹਨੂੰ ਭਾਈ ਲੋਕੀ ਇਹ ਨਹੀਂ ਹੁੰਦਾ ਕਿ ਉਹਨੂੰ ਪਾਕਿਸਤਾਨ ਨਾਲ ਮੁਹੱਬਤ ਨਹੀਂ ਹੁੰਦੀ, ਉਹਨੂੰ ਦੁੱਖ ਹੁੰਦਾ ਯਾਰ ਪਾਕਿਸਤਾਨ ਨਾਲ ਮੈਨੂੰ ਮੁਹੱਬਤ ਹੈ, ਲੇਕਿਨ ਯਾਰ ਮੈਂ ਉੱਥੇ ਰਿਹਾ ਨਾ, ਮੈਂ ਮਰ ਜਾਣਾ, ਫਾਰਗ ਹੋ ਜਾਣਾ। ਕਹਿੰਦੇ ਉਸਤਾਦ ਜੀ ਸਿਸਟਮ ਵੱਲ ਦੇਖ ਕੇ ਪਰੇਸ਼ਾਨ। ਆ ਵੇ ਹੁਣ ਆ ਤੂੰ ਆਪਣੀ ਇਮਾਨਦਾਰੀ ਨਾਲ ਦੱਸ, ਦੇਖਿਆ ਕਦੀ ਉਹ ਜਿਹੜੀ ਇੱਕ ਖਾਂਦਾ ਕੀ ਖਾਂਦਾ ਹੈ,
ਚਿੱਲੀ ਮਿੱਲੀ ਜਿਹੜੀ ਬੱਚੀ ਵਾਲੀ ਹੁੰਦੀ, ਉਹਨੇ ਜੇਬ 'ਚ ਬਗੈਰ ਰੈਪਰ ਤੋਂ ਬਗੈਰ ਕਾਗਜ਼ ਉਹਨੇ ਪਾਈ ਹੁੰਦੀ ਤੇ ਸੋਹਣੀ ਅੱਧੀ ਉਹਦੀਆਂ ਉਂਗਲਾਂ 'ਚ ਹੁੰਦੀ ਆ, ਅੱਧੀ ਮੈਨੂੰ ਕੋ ਭਾਈ ਲੈ ਲਓ। ਹੁਣ ਤੂੰ ਦੱਸ ਵੀ ਮੈਂ ਉਹ ਖਾਊਂਗਾ? ਆਪ ਉਹ ਖਾਈ ਜਾ ਰਿਹਾ, ਹਾਲਾਂਕਿ ਮੇਰੇ ਤੋਂ ਪਹਿਲੇ ਉਹਨੂੰ ਨਹੀਂ ਖਾਣੀ ਚਾਹੀਦੀ, ਲੇਕਿਨ ਉਹ ਖਾਈ ਜਾ ਰਿਹਾ। ਸਰ ਜੀ ਜੇ ਸਿਸਟਮ ਦੀ ਗੱਲ ਕਰੋ ਸਫਾਈ ਸੁਥਰਾਈ ਦੀ, ਤੇ ਪਾਕਿਸਤਾਨ ਲਾਈਵ ਕਿਚਨ ਨੇ, ਜਿਹੜੀ ਚੀਜ਼ ਪੱਕ ਜਾਂਦੀ ਹੈ ਨਾ ਗਰਮ ਹੋ ਜਾਂਦੀ, ਉਹ ਜਰਮਸ ਜਿਹੜੇ ਮਰ ਜਾਂਦੇ ਨੇ। ਇੱਕ ਤੇ ਇਹ ਗੱਲ ਮਰ ਗਏ, ਉਸ ਤੋਂ ਬਾਅਦ ਜਦੋਂ ਉੱਤੇ ਮਿੱਟੀ ਪੈ ਰਹੀ ਉਹ ਮਿੱਟੀ ਜਿਹੜੀ ਆ ਉਹ ਵੀ ਖਾਣੀ ਚਾਹੀਦੀ ਆ। ਉਸ ਮਿੱਟੀ ਦੇ ਵਿੱਚ ਮਿੱਥਲੇ ਵੀ ਹੁੰਦੀ ਹੈ। ਹਾਂ ਗੱਲ ਵਧਾਈ ਦੀ ਉਹਦੇ ਕੋਲ ਵੀ ਤਾਂ ਲੰਘਦੇ ਨੇ, ਅਗਲੇ ਨਾਲ ਵੀ ਥੋੜਾ ਤਵਾਕ ਕਰੀਦਾ ਹੁੰਦਾ। ਮੈਂ ਹੁਣ ਮਤਲਬ ਲੋਕਾਂ ਕੇ ਝੂਠਾ ਪੈਣ ਲਿਆ, ਲੇਕਿਨ ਗੱਲ ਮੈਂ ਤਾਂ ਸਹੀ ਕਰ ਲਓ। ਤੁਸੀਂ ਇਹ ਸਾਰੀ ਗੁਫ਼ਤਗੂ ਤੋਂ ਬਾਅਦ ਚੁੱਪ ਹੀ ਰਹੋ ਤੇ ਅੱਛੀ ਗੱਲ ਆ। ਹਾਂ ਬਈ ਮੈਨੂੰ ਆਪਣੇ ਅੱਬੂ ਯਾਦ ਆ ਗਏ। ਉਹਨਾਂ ਨੇ ਮੈਨੂੰ ਕਿਹਾ ਸੀ ਬੇਟਾ ਹਮੇਸ਼ਾ ਇੱਕ ਅੱਛਾ ਖਾਣਾ ਤੇ ਅੱਛਾ ਪਾਣਾ। ਇਹ ਤੋਂ ਬਚੀ ਮੈਂ ਹਮੇਸ਼ਾ ਸਾਰੀ ਜ਼ਿੰਦਗੀ ਅੱਛਾ ਖਾਇਆ ਤੇ ਅੱਛਾ ਪਾਇਆ। ਕੋਸ਼ਿਸ਼ ਮੈਂ ਇਹ ਕੀਤੀ ਕਿ ਬਾਹਰਲੇ ਖਾਣੇ ਨਾ ਖਾਵਾਂ। ਮੈਂ ਹਮੇਸ਼ਾ ਜਾਂ ਇਮਰਾਨ ਹੋਟਲ ਤੋਂ ਜਾਂ ਹਜ਼ਾਰਾ ਹੋਟਲ ਤੋਂ ਉੱਥੋਂ ਖਾਈ। ਅੱਜ ਮੈਂ ਇਮਰਾਨ ਹੋਟਲ ਦੀ ਉਜਰੀ ਖਾਧੀ ਸੀ ਤੇ ਮੈਂ ਕੋਈ ਮਹੀਨਾ ਬਿਮਾਰ ਰਿਹਾ ਵਾ। ਮੈਂ ਮਿਹਦੇ ਦੀ ਦਵਾਈ ਲੈ ਪਾਗਲ ਹੋ ਗਿਆ। ਉਹਦੀ ਇਮਰਾਨ ਹੋਟਲ ਦੀ ਜਿਹਦੀ ਇਹ ਗੱਲ ਕਰਨ ਡਿਆ ਬਹੁਤ ਅੱਛਾ ਹੋਟਲ ਹੈ। ਆਪਣੇ ਲੇਕਿਨ ਉਸਤਾਦ ਜੀ ਫਿਰ ਵੀ ਮੈਨੂੰ ਪ੍ਰਾਊਡ ਪਤਾ ਕੀ ਹੈ, ਅਸੀਂ ਜਿਸ ਸਿਸਟਮ ਨਾਲ ਚੱਲਦੇ ਆ ਨਾ, ਇਸ ਸਰਵਾਈਵ ਕਰਦਿਆਂ ਹੋਇਆ ਉਸਤਾਦ ਜੀ ਸਾਨੂੰ 75 ਸਾਲ ਹੋ ਗਏ ਨੇ, ਤੇ ਇਸ 75 ਸਾਲਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਸ ਆਬਾਦੀ 'ਚ ਵੱਧਦੀ ਹੋਈ ਆਬਾਦੀ ਵੇਖੀ, ਘਟਦੀ ਨਹੀਂ ਵੇਖੀ ਹੈਗੀ। ਪਾਕਿਸਤਾਨ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਮੁਲਕਾਂ ਦੇ ਵਿੱਚ ਇੱਕ ਮੁਲਕ ਆ, ਠੀਕ ਹੈ। ਸਿਹਤਾਂ ਦੇ ਵਿੱਚ ਸਿਹਤ ਜਿਹੜੀ ਪਾਕਿਸਤਾਨੀ ਸਿਹਤ ਆ, ਪੂਰੀ ਦੁਨੀਆ 'ਚ ਕਿਸੇ ਦੀ ਸਿਹਤ ਨਹੀਂ। ਸਿਹਤਾਂ ਵਿੱਚ ਸਿਹਤ ਸਸੀ ਦੀ ਨਹੀਂ, ਤੁਸੀਂ ਚਾਹੁੰਦੇ ਹੋ ਕਿ ਨਵੀਂ ਨਸਲ ਵੀ ਯਾਰ ਮੁਸ਼ਕਲਾਂ ਦਾ ਯਾਰ ਸ਼ਿਕਾਰ ਉਸਤਾਦ ਨੂੰ ਐਵੇਂ ਪਰੇਸ਼ਾਨ ਨਹੀਂ ਫਿਕਾ ਖੁਦਾ ਦੀ ਕਸਮ ਹੈ, ਨਜਾਇਜ਼ ਫਿਕਾ। ਤੂੰ ਲੈ ਕਮੈਂਟ ਪੜ੍ਹ ਲੈਣਾ, ਥੱਲੇ ਤੂੰ ਪ੍ਰੋਗਰਾਮ ਦੇ ਕਮੈਂਟ ਪੜ੍ਹਨੇ ਪੂਰੇ। ਮੈਂ ਕਮੈਂਟ ਪੜਾਂਗਾ ਤੇ ਮੈਨੂੰ ਤੁਸੀਂ ਕਿਹਾ ਵਾ ਇਦਾਂ ਕਹਿਣਾ। ਹਾਂਜੀ ਕੈਸਾ ਲੱਗਾ ਸ਼ੋ? ਸਹੀ ਸਹੀ ਦਸੀ ਬਾਤ। ਠੀਕ ਹੈ। ਅੱਛਾ ਲੱਗਾ? ਤੂੰ ਦਸੀ ਮੈਂ ਸਹੀ ਗੱਲ ਕੀਤੀ ਕਿ ਨਹੀਂ ਕੀਤੀ? ਤੁਸੀਂ ਸਹੀ ਕੀਤੀ। ਮੈਂ ਕੀ ਭਲਾ ਮੈਂ ਉਹ ਸ਼ਾਦੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ ਇੱਥੇ। ਹਾਂਜੀ ਮਤਲਬ ਨਹੀਂ ਹੋਣਾ ਚਾਹੀਦਾ ਯਾਰ। ਆਪਣੇ ਬਾਅਦ ਚੋਂ ਟੈਂਟ ਲਾ ਲੈਂਦੇ, ਬਾਅਦ ਚੋਂ ਨਾਨਾਂ ਦੇ ਪੈਕਟ, ਬੂਟੀਆਂ ਗਲੀ 'ਚ ਬੁਰੇ ਹਾਲ ਹੋਏ ਹੁੰਦੇ। ਉਹਨੂੰ ਸਮਝ ਆ। ਸਫਾਈ ਨਹੀਂ ਕਰਾਉਂਦੇ ਬਾਹਰ। ਹਾਂਜੀ ਯਾਰ ਸਹੀ ਗੱਲ। ਬਹੁਤ ਅੱਛੇ ਬਹੁਤ ਅੱਛੇ। ਤੰਗ ਨਾ ਹੋਵੇ ਕੋਈ ਫਰੀਦ ਸਾਹਿਬ। ਅੱਛਾ ਉਸਤਾਦ ਜੀ ਮੈਨੂੰ ਇਹ ਦੱਸੋ, ਯਾਨੀ ਅਸੀਂ ਹੁਣ ਹਰ ਘਰ ਦੇ ਜਾ ਕੇ ਬੂਹੇ ਖੜਕਾਈਏ ਤੇ ਉਹਨਾਂ ਨੂੰ ਪੁੱਛੀਏ ਵੀ ਭਾਜੀ ਅਸੀਂ ਢੋਲ ਵਜਾ ਲਈਏ, ਤੁਸੀਂ ਤਾਂ ਕਿਤੇ ਨਹੀਂ ਹੋਣ ਦੇ, ਅਸੀਂ ਇਦਾਂ ਕਰੀਏ? ਹਾਂ ਏਦਾਂ ਕਰ ਲਓ, ਜਾਂ ਤੁਸੀਂ ਸਲੋ ਆਵਾਜ਼ ਵਜਾ ਲਓ, ਤੁਹਾਨੂੰ ਕਿਹੜਾ ਜਾਚ ਨਹੀਂ। ਤੁਸੀਂ ਹੱਥ ਨਾਲ ਵਜਾ ਸਕਦੇ ਹੋ। ਮੈਂ ਹੱਥ ਨਾਲ ਵਜਾਉਂਦੇ ਵੇਖਿਆ ਕਈ ਗੁਣੀ ਲੋਕਾਂ ਨੂੰ। ਅੱਛਾ ਭਾਈ ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਓ ਤੇ ਕਿੱਦਾਂ ਸਿਸਟਮ ਨੂੰ ਠੀਕ ਕਰੋਗੇ? ਕੀ ਕਰੋਗੇ? ਮੈਂ ਖੇਤ ਸਵਾਰ ਠੀਕ ਕਰਨਾ, ਮੈਂ ਆਪਣੀਆਂ ਦਿਹਾੜੀਆਂ ਲਾਵਾਂਗਾ, ਮੈਂ ਨਿਕਲ ਜਾਵਾਂਗਾ। ਪਾਗਲ ਠੀਕ ਕਰਨਾ ਚੱਕਰ ਤੁਸੀਂ ਹੁੰਦਾ ਰਹੋ। ਲੈ ਸਹੀ ਗੱਲ। ਆਹੋ ਲੈ ਦੱਸ ਠੀਕ ਠੀਕ ਠੋਕ ਨਹੀਂ ਹੋਣਾ ਹੈ। ਅੱਛਾ ਹਾਂ ਮੈਂ ਤੁਹਾਨੂੰ ਦੱਸਿਆ ਨਾ, ਮੈਂ ਅਗਰ ਬਣ ਗਿਆ ਨਾ ਵਜ਼ੀਰ ਆਜ਼ਮ ਨਾਜ਼ਰੀਨ ਜਾਂ ਸਦਰ, ਤੇ ਮੈਂ ਉਹੀ ਜਿਹੜੀਆਂ ਮੇਰੀਆਂ 1 2 3 ਗੱਲਾਂ ਨੇ। ਇੱਕ ਤਾਂ ਮੈਂ ਮਸਜਿਦਾਂ ਦੇ ਵਿੱਚ ਕਿਸੇ ਅਤਾਈ ਨੂੰ ਅਜ਼ਾਨ ਨਹੀਂ ਦੇਣ ਦੇਣੀ। ਵਾਹ ਵਾਹ ਅੱਛੀ ਗੱਲ। ਉਹਦੇ ਅਜ਼ਾਨ ਦਾ ਟੈਸਟ ਇੱਕ ਮੈਂ ਬਣਾਵਾਂਗਾ ਤਨਜ਼ੀਮ, ਮਤਲਬ ਉਹ ਇੱਕ ਕੀ ਉਹਨੂੰ ਕਹਿੰਦੇ ਨੇ ਅਦਾਰਾ। ਉਹਦੇ 'ਚ ਨਾਤ ਮਨਕਬਤ ਅਜ਼ਾਨ ਇਹ ਜਿੰਨੇ ਸਾਡੇ ਨੇ, ਇਹਦੇ 'ਚੋਂ 4 ਤੋਂ 5 ਲੋਕ ਹੋਣਗੇ। ਇੱਕ ਉਰਦੂ ਜਿਹਦੀ ਬਹੁਤ ਅੱਛੀ ਹੋ, ਜਿਹੜਾ ਟੀਚਰ ਹੋਵੇ, ਇੱਕ ਸੁਰ ਨੂੰ ਸਮਝਣ ਵਾਲਾ, ਇੱਕ ਐਕਸਪ੍ਰੈਸ਼ਨ ਫੀਲਿੰਗ, ਇੱਕ ਮਤਲਬ ਇਹ ਜਿਹੜੀਆਂ ਇੱਕ ਗਾਇਕੀ ਪੜ੍ਹਨ 'ਚ ਕਲਾਮ ਪੜ੍ਹਨ 'ਚ ਜਿਹੜੀਆਂ 3-4 ਚੀਜ਼ਾਂ ਕੈਟਾਗਰੀ ਹੁੰਦੀਆਂ ਨੇ, ਉਰਦੂ ਦਾ ਤਲਫੁਜ਼, ਸ਼ਾਇਰੀ ਦਾ ਮਿਆਰ, ਠੀਕ ਹੈ ਨਾ। ਇਹ ਸਾਰੇ ਲੋਕ ਇਕੱਠੇ ਕਰਕੇ ਖਾਨ ਸਾਹਿਬ ਲੋਕ ਕੁਛ ਅੱਛੇ ਗਾਇਕੀ ਨੂੰ ਸਮਝਣ ਵਾਲੇ, ਉੱਥੇ ਤੁਸੀਂ ਜਾਓਗੇ, ਉੱਥੇ ਜਾ ਕੇ ਤੁਸੀਂ ਆਡੀਸ਼ਨ ਦਿਓਗੇ। ਅਗਰ ਤੁਸੀਂ ਸੁਰ 'ਚ ਲੈਅ 'ਚ ਮੁਹੱਬਤ ਨਾਲ ਪੜ੍ਹੋਗੇ, ਤੁਹਾਨੂੰ ਉਹ ਇੱਕ ਸਰਟੀਫਿਕੇਟ ਦੇਗੀ ਉਹ ਅਦਾਰਾ। ਫਿਰ ਤੁਸੀਂ ਸਰੇਆਮ ਕਿਤੇ ਵੀ ਸਰਕਾਰ ਦਾ, ਮੌਲਾ ਦਾ, ਕਿਸੇ ਦਾ ਤੁਸੀਂ ਨਾਮ ਲੈ ਸਕਦੇ ਹੋ। ਬਿਲਕੁਲ ਸਹੀ। ਹਾਂ ਅਦਰਵਾਈਜ਼ ਤੁਸੀਂ ਸ਼ੌਕ ਆਪਣੇ ਘਰ ਪੜ੍ਹੋ, ਤੁਸੀਂ ਸੁਰ 'ਚ ਨਹੀਂ ਗਏ, ਤੁਹਾਡੀ ਤਲਫੁਜ਼ ਨਹੀਂ, ਆਪਣੇ ਘਰ ਪੜ੍ਹੋ, ਅੰਦਰ ਪੜ੍ਹੋ। ਬਹੁਤ ਅੱਛੀ ਗੱਲ ਕਿਹਾ। ਲੇਕਿਨ ਇਹ ਮੈਂ ਕਰਾਂਗਾ ਕਿ ਅਗਰ ਜਿਦ ਕੋ ਬਾਹਰ ਉਹ ਪੜ੍ਹੇਗਾ, ਜਿਦ ਕੋਲ ਉਸ ਅਦਾਰੇ ਦਾ ਸਰਟੀਫਿਕੇਟ ਹੋਏ, ਕਿਉਂਕਿ ਮੈਂ ਦੇਖਦਾ ਕਿ ਏਡੀਆਂ ਵੱਡੀਆਂ ਹਸਤੀਆਂ, ਠੀਕ ਹੈ, ਕੋਈ ਵਜ਼ੂ ਦਾ ਪਤਾ ਨਹੀਂ, ਕੋਈ ਚੱਕਰ ਨਹੀਂ, ਕੋਈ ਮਸਲਾ ਨਹੀਂ, ਕੋਈ ਉਰਦੂ ਦਾ ਪਤਾ ਨਹੀਂ, ਕੋਈ ਇਹ ਨਹੀਂ ਪਤਾ ਜੋ ਮੈਂ ਪੜ੍ਹ ਰਿਹਾ ਦਾ ਮਤਲਬ ਕੀ ਹੈ। ਇਹ ਸਾਰਾ ਕੁਝ ਹੋਵੇ ਫਿਰ ਤੁਸੀਂ ਉਹਨਾਂ ਦਾ ਨਾਮ ਲਓ। ਅਗਰ ਕੋਈ ਉਸ ਸਰਟੀਫਿਕੇਟ ਤੋਂ ਬਗੈਰ ਪੜ੍ਹਦਾ ਫੜਿਆ ਗਿਆ, ਉਹਦੇ ਖਿਲਾਫ ਕਾਰਵਾਈ ਹੋ। ਪਹਿਲੀ ਗੱਲ ਇਹ ਠੀਕ ਹੈ ਜੀ। ਦੂਸਰੀ ਗੱਲ ਅਜ਼ਾਨ ਵੀ ਇਸ ਤਰ੍ਹਾਂ ਹੀ, ਯਾਨੀ ਕਿ ਤੁਸੀਂ ਸਿਲੈਕਟ ਕਰੋ ਨਾ, ਤੁਸੀਂ ਜਿਹੜੇ ਮੁਅੱਜ਼ਨ ਨੇ ਅੱਛੇ ਸੁਰ 'ਚ ਖੂਬਸੂਰਤ ਅਜ਼ਾਨ, ਠੀਕ ਹੈ ਜੀ।
ਉਹ ਸਾਰੇ ਤੁਸੀਂ ਲਾਓ। ਇੱਕ ਹੋਰ ਗੱਲ ਜੀ, ਇੱਕ ਮੈਂ ਹੋਰ ਅਦਾਰਾ ਬਣਾਉਣਾ ਜਿਹਦੇ 'ਚ ਸ਼ਾਦੀ ਜਦੋਂ ਤੁਹਾਡੀ ਹੋਣੀ ਨਾ, ਤੁਸੀਂ ਉੱਥੇ ਆਪਣਾ ਇੰਦਰਾਜ ਕਰਾਉਣਾ ਮੀਆਂ ਬੀਵੀ ਨੇ। ਉੱਥੇ ਐਕਸਪਰਟ ਲੋਕ ਹੋਣਗੇ ਸਾਰੇ ਸ਼ਾਦੀशुदा ਲਾਈਫ ਨੂੰ ਜਿਹੜੇ ਤੁਹਾਨੂੰ ਸਿਖਾਉਣਗੇ, ਕਿਉਂਕਿ ਅੱਜ ਦੇ ਦੌਰ 'ਚ ਬੱਚੇ ਮਾਂ ਪਿਓ ਲੋ ਉਹ ਤਰਬੀਅਤ ਨਹੀਂ ਉਹਨਾਂ ਨੂੰ ਮਿਲ ਰਹੀ ਜਿਹੜੀ ਅੱਜ ਤੋਂ 30 40 50 ਸਾਲ ਪਹਿਲੇ ਸਾਡੀਆਂ ਨਾਨੀਆਂ ਦਾਦੀਆਂ ਆਪਣੀਆਂ ਧੀਆਂ ਦੀਆਂ ਕਰਦੀਆਂ ਸੀ। ਅੱਜ ਜ਼ਰਾ ਚੇਂਜ ਹੋ ਗਿਆ ਦੌਰ, ਖਾਣਾ ਪਕਾਣਾ ਇਹ ਉਹ, ਠੀਕ ਹੈ ਨਾ। ਉਹ ਥੋੜਾ ਮਿਸਅੰਡਰਸਟੈਂਡਿੰਗ ਵਾਲਾ ਚੱਕਰ ਵੀ ਜਲਦੀ ਹੋ ਜਾਂਦਾ, ਤਲਾਕਾਂ ਦੀ ਰੇਸ਼ੋ ਵੀ ਬਹੁਤ ਜ਼ਿਆਦਾ ਹੋ ਗਈ। ਉਹ ਅਦਾਰੇ 'ਚ ਤੁਸੀਂ ਰਜਿਸਟਰਡ ਹੋਵੋਗੇ, ਆਪਣਾ ਟੋਟਲ ਉੱਥੇ ਤੁਸੀਂ ਜਮ੍ਹਾਂ ਕਰਾਓਗੇ, ਉੱਥੇ ਤੁਸੀਂ ਹਫਤੇ ਦੀ ਇੱਕ ਕਲਾਸ ਲਵੋਗੇ ਜਾ ਕੇ, ਤੇ ਉਹਨਾਂ ਨੂੰ ਅਪਡੇਟ ਕਰੋਗੇ। ਜਿੱਥੇ ਤੁਹਾਡਾ ਕੋਈ ਮਸਲਾ ਹੁੰਦਾ ਉਹ ਅਦਾਰਾ ਉਹਦੇ 'ਚ ਆਏਗਾ। ਕੋਈ ਮਾਮੇ ਚਾਚੇ ਤਾਏ ਨਹੀਂ ਇਕੱਠੇ ਹੋਣਾ, ਮੈਂ ਤਲਾਕ ਨਹੀਂ ਹੁੰਦਾ, ਨਹੀਂ ਮੇਰੀ ਲਾਸ਼ ਤੋਂ ਨਾ ਫਟੇ ਮੂੰਹ, ਨਹੀਂ ਕੱਖ ਨਹੀਂ। ਉਹ ਅਦਾਰਾ ਤੁਹਾਡਾ ਆਏਗਾ, ਤੁਸੀਂ ਉਹਨੂੰ ਪੇ ਕਰੋਗੇ, ਉਹ ਅਦਾਰਾ ਤੁਹਾਨੂੰ ਟਰੀਟ ਕਰੇਗਾ। ਔਰਤ ਨੂੰ ਲੈਦਾ ਫੀਮੇਲ, ਮਰਦ ਨੂੰ ਲੈਦਾ ਮੇਲ, ਠੀਕ ਹੈ ਜੀ। ਤੁਹਾਡੀ ਸ਼ਾਦੀशुदा ਜ਼ਿੰਦਗੀ 'ਚ ਕੋਈ ਮਸਲਾ ਹੁੰਦਾ, ਬੀਵੀ ਕੱਲੀ ਬਗੈਰ ਦੱਸਿਓ ਖਾਮਦ ਨੂੰ ਜਾ ਕੇ ਉਸ ਅਦਾਰੇ 'ਚ ਸ਼ਿਕਾਇਤ ਲਾ ਸਕਦੀ ਹੋ। ਤੈਨੂੰ ਬੁਲਾਉਣ ਕਿ ਬੇਟਾ ਬੈਠੋ, ਇੱਥੇ ਇਹ ਮਸਲਾ ਹੋਇਆ, ਕੀ ਗੱਲ ਹੋਈ, ਇਹ ਇੱਕ ਮੈਂ ਅਦਾਰਾ ਬਣਾਉਣਾ ਗੌਰਮੈਂਟ ਦਾ, ਜ਼ਬਰਦਸਤ, ਜਿਹਦੇ 'ਚ ਤੁਸੀਂ ਤੁਹਾਡਾ ਇੱਕ ਤੁਹਾਨੂੰ ਪਤਾ ਲੱਗੇ ਕਿ ਸਾਡੇ ਪਿੱਛੇ ਇੱਕ ਮਾਂ ਪਿਓ ਹੈਗਾ, ਸਾਡਾ ਅਦਾਰਾ ਹੈਗਾ, ਔਰ ਉਹ ਤੁਹਾਨੂੰ ਸਿੰਸੀਅਰ ਹੋ ਕੇ ਤੁਹਾਨੂੰ ਚੱਲ ਰਿਹਾ, ਤੁਹਾਡੀ ਸ਼ਾਦੀशुदा ਲਾਈਫ ਨੂੰ ਤਹਫੁਜ਼ ਦੇ ਰਿਹਾ, ਤੁਹਾਨੂੰ ਸਮਝਾ ਰਿਹਾ, ਠੀਕ ਹੈ ਨਾ। ਯਾਨੀ ਟਾਈਮ ਰਹਿਣ ਦਿਓ, ਗ੍ਰਿਡ ਰਹਿਣ ਦਿਓ, IMF ਰਹਿਣ ਦਿਓ, ਤੇ ਵਿਆਹਾਂ ਸ਼ਾਦੀਆਂ ਦੇ ਕੰਮਾਂ 'ਚ ਪੈ ਜਾਓ, ਸਦਰ ਨੂੰ ਕਹੋ ਇਸ ਕੰਮੇ ਪੈ ਜਾਓ। ਬਹੁਤ ਅੱਛੇ ਯਾਰ ਇਹ ਤੇ 2-3 ਕੰਮ ਆ, ਮੈਂ ਕਿਸੇ ਨੂੰ ਕਹਿਣਾ ਉਹਨੇ ਕਰ ਦੇਣੇ, ਬਾਕੀ ਮੇਰੇ ਕੋਲ ਟਾਈਮ ਹੀ ਟਾਈਮ ਆ। ਲੋ ਜੀ ਨਾਜ਼ਰੀਨ, ਓਕੇ, ਆਪਣਾ ਬਹੁਤ ਖਿਆਲ ਰੱਖੋ। ਸੀਰੀਅਸ ਜਿਹਾ ਪ੍ਰੋਗਰਾਮ ਹੋ ਗਿਆ ਨਾ ਸਾਜੀ, ਲੇਕਿਨ ਇਹਦੇ 'ਚ ਬੜੀਆਂ ਗੱਲਾਂ। ਚਲੋ ਠੀਕ ਆ, ਓਕੇ, ਆਪਣਾ ਬਹੁਤ ਖਿਆਲ ਰੱਖਣਾ। ਇਹਨਾਂ ਦੇ ਤੇ ਐਵੇਂ ਪੈਸੇ ਹੀ ਪਏ ਮੈਨੂੰ ਅੱਜ ਨਜਾਇਜ਼ ਜੀ। ਮੇਰਾ ਅਸਲ ਇਸ਼ੂ ਨਹੀਂ ਨਾ ਗਾੜੀਆਂ। ਅੱਛਾ ਇੱਕ ਮਿੰਟ, ਤਕੀਰ ਨਾਸਰ ਸਾਹਿਬ ਠਹਿਰ ਜਾਓ, ਤੁਸੀਂ ਉਹ ਸ਼ੋਅ ਖਤਮ ਹੁੰਦੇ ਜੀ, ਬਿਸਮਿਲ੍ਲਾ ਹਾਂ ਕਰੋ। ਓਕੇ ਇਹ ਤਾਂ ਦਿੱਤਾ ਵਾ, ਕਿੰਨੀ ਵਾਰੀ ਕਹਿਣਾ ਵਾ। ਤੂੰ ਖਤਮ ਕਰ ਸ਼ੋ ਅੱਜ। ਓਕੇ ਨਾਜ਼ਰੀਨ, ਆਪਣਾ ਆਪਣਾ ਕੈਮਰਾ ਤੇਰਾ। ਅੱਛਾ, ਹਾਂ ਓਕੇ ਨਾਜ਼ਰੀਨ, ਆਪਣਾ ਖਿਆਲ ਰੱਖਿਓ। ਅੱਲਾਹ ਹਾਫਿਜ਼। ਬਸ ਅਗਲੇ ਪ੍ਰੋਗਰਾਮ 'ਚ ਫੇਰ ਮਿਲਾਂਗੇ। ये वो ऐसा कुछ चैनल ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਸਾਡੇ ਨਾਲ ਜੁੜੇ ਰਹੋ। ਐਸਾ ਕੁਝ ਨਹੀਂ, ਚੱਲ ਦੁਬਾਰਾ ਲੋ ਖਵਾਤ ਠਹਿਰ ਜਾ। ਲੋ ਨਾਜ਼ਰੀਨ, ਆਪਣਾ ਖਿਆਲ ਰੱਖਿਓ ਤੇ ਅਗਲੇ ਪ੍ਰੋਗਰਾਮ 'ਚ ਨੈਕਸਟ ਇਨਸ਼ਾਅੱਲਾ ਮਿਲਾਂਗੇ। ਹੱਸਦੇ ਰਹੋ, ਵਸਦੇ ਰਹੋ, ਤੇ ਲਾਈਕ ਕਰੋ ਸਜਾਦ ਜਾਨੀ ਆਫੀਸ਼ੀਅਲ ਪੇਜ ਨੂੰ ਤੇ ਸ਼ੇਅਰ ਕਰੋ। ਅੱਲਾਹ ਚੈਨਲ ਨੂੰ, ਹਾਂਜੀ YouTube ਚੈਨਲ ਨੂੰ, ਹਾਂ, ਸਜਾਦ ਜਾਨੀ, ਸ਼ੁਰੂ ਤੋਂ। ਹਾਂਜੀ, ਸਜਾਦ ਜਾਨੀ ਆਫੀਸ਼ੀਅਲ YouTube ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਆ ਬਹਿਸ ਦੇਖਦੇ ਰਹੋ। ਅਗਲੇ ਪ੍ਰੋਗਰਾਮ 'ਚ ਫੇਰ ਮਿਲਾਂਗੇ। ਹਾਂਜੀ, ਅਗਲੇ ਪ੍ਰੋਗਰਾਮ ਸਜਾਦ ਜਾਨੀ ਆਫੀਸ਼ੀਅਲ ਲੋ ਜੀ ਨਾਜ਼ਰੀਨ, ਇੱਧਰ ਆ ਲਾ। ਆ ਚੱਲ ਚੱਲ, ਉਹ ਵਾ ਨਹੀਂ ਨਹੀਂ ਯਾਰ, ਚੱਲ ਚੱਲ। ਲੋ ਜੀ ਨਾਜ਼ਰੀਨ, ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖਿਓ ਤੇ ਇਹ YouTube ਪੇਜ ਨੂੰ ਲਾਈਕ ਕਰਦੇ ਰਹੋ। ਯਾਰ ਚੈਨਲ ਨੂੰ, ਆ YouTube ਚੈਨਲ ਸ਼ੁਰੂ ਤੋਂ ਪੇਜ ਨਹੀਂ ਹੈ ਯਾਰ, ਚੈਨਲ ਆ ਯਾਰ। ਲੋ ਨਾਜ਼ਰੀਨ, ਸ਼ੁਰੂ ਤੋਂ ਲੋ ਜੀ ਨਾਜ਼ਰੀਨ, ਸ਼ੁਰੂ ਤੋਂ। ਚੱਲ ਨਹੀਂ ਸਾਰਾ ਲੋ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ, ਹਾਂਜੀ। ਠੀਕ ਹੈ। ਤੁਹਾਡਾ ਫਿਰ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ 'ਚ। ਤੁਸੀਂ ਸਾਡਾ ਚੈਨਲ YouTube ਵਾਲਾ, Facebook ਦਾ ਪੇਜ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਸਾਡੇ ਨਾਲ ਜੁੜੇ ਰਹੋ ਔਰ ਆਪਣਾ ਬਹੁਤ ਖਿਆਲ ਰੱਖੋ। ਅੱਲਾ ਹਾਫਿਜ਼। ਚੱਲ 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 ਯਮਨ ਦਸੀਓ ਮਨਾਨਾ ਚੱਲ ਚੱਲ, ਤੂੰ ਜਿੱਥੇ ਅੜੇਗਾ ਉੱਥੇ ਸ਼ੁਰੂ ਯਾਰਾ ਲੈਣਾ ਬੰਦੀਆਂ ਨਹੀਂ ਚੱਲ। ਤਿੰਨ ਕਿ ਮੈਂ ਕਹਿ ਲੈਣਾ ਇਹ ਫੇਰ ਕੀ ਤਿੰਨ ਗੱਲ ਕਰ ਰਿਹਾ? ਆ ਕੀ ਬੋਲ ਰਿਹਾ? ਚੁੱਪ ਇਹ ਕੀ ਕਹਿ ਰਿਹਾ? ਤੂੰ ਆਪ ਨੂੰ ਇਹ ਕੀ ਕਹਿ ਰਿਹਾ? ਉਹ ਨਹੀਂ ਆ ਦੋਸਤ ਆ ਕੌਣ ਆ? ਕੁੱਤਾ ਬੋਲਣ ਡਿਆ। ਬਾਹਰੋਂ ਆ ਰਹੀ ਬਾਤ? ਅੱਛਾ ਸੌਰੀ। ਚੱਲ। ਓਕੇ ਚੱਲ। ਤੁਸੀਂ ਭੈਣ ਕਹੀਓ, ਮੈਂ ਕਹੀਓ। ਉਹ ਯਾਰ ਤੂੰ ਕਹਿ, ਤੂੰ ਸਿੱਧਾ ਸਿੱਧਾ ਵਾ ਯਾਰ, ਕੀ ਸੀ? ਲਓ ਜੀ ਨਾਲ ਲੋ ਜੀ ਨਾਜ਼ਰੀਨ, ਯਾਰ ਤੂੰ ਸਮਝ ਕੇ ਤੂੰ ਆਪਣੇ ਯਾਰ ਦੋਸਤ ਨੇ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਸਾਡੇ ਚੈਨਲ ਨੂੰ, YouTube ਚੈਨਲ ਨੂੰ ਤੇ Facebook ਪੇਜ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਤੁਹਾਡਾ ਫਿਰ ਮੁਲਾਕਾਤ ਹੋਏਗੀ। ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼। ਐਦਾ ਕਹਦੇ ਬੱਚਾ। ਇੰਨੀ ਲੰਮੀ ਤੇ ਗੱਲ। ਹਾਂ ਲੋ ਜੀ ਨਾਜ਼ਰੀਨ, ਅੱਲਾ ਹਾਫਿਜ਼। ਅਗਲੇ ਪ੍ਰੋਗਰਾਮ 'ਚ ਫਿਰ ਇਨਸ਼ਾਅੱਲਾ ਫੇਰ ਮਿਲਾਂਗੇ। ਤੇ ਆ ਸਾਡੇ YouTube ਚੈਨਲ, ਪੇਜ, Facebook ਜਿਹੜਾ, ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਇਨਸ਼ਾਅੱਲਾ ਮਿਲਦੇ ਰਵਾਂਗੇ। ਵਾਹ ਲੋ ਜੀ ਨਾਜ਼ਰੀਨ, ਥੈਂਕ ਯੂ। ਸਬਸਕ੍ਰਾਈਬ ਤਾਂ ਨਹੀਂ ਹੈ। ਸਬਸਕ੍ਰਾਈਬ ਦਾ ਅਗਲੀ ਵਾਰੀ ਕਹਿ ਦਾਂਗੇ, ਕੋਈ ਨਹੀਂ। ਚਲੋ।